We are so impressed with the service rendered by Sikh nation that for the next 10 centuries, the people of Ukraine will never forget the help provided by the Sikh, she said. ਕੱਲਾ ਉਹ ਇੱਕ ਫੂਡ ਜਾਂ ਲੰਗਰ ਤੱਕ ਨਹੀਂ ਸੀ, ਫਿਰ ਜਿਸ ਲੈਵਲ ਤੇ ਉਹਨਾਂ ਨੇ ਇਹਨੂੰ ਐਕਸਪੈਂਡ ਕੀਤਾ, ਵੱਡਾ ਟੈਂਟ ਜਿਹਦੇ 'ਚ 2000 ਬੰਦੇ, ਜਿਹਦੇ 'ਚ ਵਾਰਮ ਰਹੇ ਟੈਂਟ, ਉਸ ਦਾ ਪ੍ਰਬੰਧ ਕੀਤਾ। ਇਹ ਕੈਂਪ ਜਿਹੜਾ ਪਹਿਲਾਂ ਤਾਂ ਬਾਰਡਰ ਤੇ ਪੋਲੈਂਡ ਤੇ ਹੀ ਉਹਨਾਂ ਨੂੰ ਸਰਵ ਕਰਦਾ, ਫਿਰ ਉਹਨਾਂ ਨੇ ਵਿਦਿਨ ਯੂਕਰੇਨ ਤੱਕ ਵੀ ਰੀਚ ਕਰਕੇ ਵੱਡੀਆਂ ਫੂਡ ਵੈਨਸ ਲਿਆਂਦੀਆਂ, ਵਿਦਿਨ ਯੂਕਰੇਨ ਵੀ ਸਰਵ ਕੀਤਾ। ਜਦੋਂ ਉਹ ਪੋਲੈਂਡ ਤੋਂ ਯੂਕਰੇਨ ਦੇ ਬਾਰਡਰ ਦੇ ਅੰਦਰ ਜਾਂਦੇ ਨੇ, ਵੀ ਜਿਹੜੇ ਉਹਨਾਂ ਦੀ ਯੂਕਰੇਨੀਅਨ ਫੌਜੀ ਨੇ ਜਾਂ ਉਹਨਾਂ ਦੇ ਸਿਕਿਉਰਿਟੀ ਦੇ, ਉਹ ਸਲੂਟ ਕਰਦੇ ਨੇ। ਔਰ ਉਹਨਾਂ ਕਿਹਾ ਵੀ ਈਵਨ ਜਿਹੜੇ ਯੂਨਾਈਟਿਡ ਨੇਸ਼ਨਸ ਏਡ ਜਾਂ ਦੂਜਿਆਂ ਦੇ ਆਪਣੇ ਉਹਨਾਂ ਦੇ ਪਹਿਰਾਵੇ ਪਾਏ, ਉਹਨਾਂ ਨੂੰ ਰੋਕ ਕੇ ਚੈਕਿੰਗ ਹੁੰਦੀ ਹੈ, ਤਾਂ ਉਹਨਾਂ 'ਚੋਂ ਕਈ ਯੂਨਾਈਟਿਡ ਸਿਕਸ ਦੀਆਂ ਜੈਕਟ ਮੰਗਦੇ ਨੇ ਵੀ ਤੁਹਾਡੇ ਥੱਲੇ ਸਾਨੂੰ ਜਿਹੜਾ ਉਹ ਸਲੂਟ ਵੀ ਮਿਲਦਾ, ਤੇ ਕੋਈ ਰੁਕਦਾ ਵੀ ਨਹੀਂ। ਜਿਹੜੀ ਟ੍ਰੈਜਡੀ ਕੁੱਲ ਹਿਊਮੈਨਿਟੀ ਲਈ ਸੀ, ਲੇਕਿਨ ਗੁਰੂ ਦੀ ਰਹਿਮਤ ਕਿ ਕਿਵੇਂ ਸਿੱਖ ਕੌਮ ਦਾ ਜਿਹੜਾ ਬੈਸਟ ਸੀ ਉਹ ਸਾਹਮਣੇ ਆਇਆ ਕੋਵਿਡ ਦੇ ਚੱਲਦੇ। ਸਾਡੇ ਗੁਰਦੁਆਰੇ ਆਟੋਮੈਟਿਕਲੀ ਉਹ ਹਸਪੀਟਲ ਵੀ ਬਣ ਗਏ, ਉਹ ਕਿਚਨ ਵੀ ਬਣ ਗਏ, ਉਹ ਸ਼ੈਲਟਰ ਹਾਊਸਿਸ ਵੀ ਬਣ ਗਏ, ਉਹ ਪ੍ਰੇਰਨਾ ਦਾ ਇੱਕ ਰੂਪ ਵੀ ਬਣ ਗਏ। ਜਦੋਂ ਆਕਸੀਜਨ ਖੋਣੋਂ ਲੋਕ ਮਰ ਰਹੇ ਸੀ, ਪਹਿਲੀ ਵਾਰ ਡਿਕਸ਼ਨਰੀ ਦੇ ਵਿੱਚ ਇੱਕ ਨਵਾਂ ਲਫ਼ਜ਼ ਜਿਹੜਾ ਹੈ ਉਹ ਆਕਸੀਜਨ ਲੰਗਰ ਇਹ ਆਇਆ। ਕੋਵਿਡ-19 ਨੇ ਜਿਸ ਕਿਸਮ ਦੀ ਪਛਾਣ ਹੀ ਨਹੀਂ ਸਿੱਖਾਂ ਨੂੰ ਆਨਰ ਦਿੱਤਾ, ਔਰ ਇਹੀ ਕਾਰਨ ਸੀ ਕਿ ਆ ਜਦੋਂ ਅਸੀਂ ਬੀਤੇ 5 ਜਨਵਰੀ ਨੂੰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਵੇਲੇ ਵੀ, ਔਰ ਉਸ ਤੋਂ ਬਾਅਦ 14 ਅਪ੍ਰੈਲ ਖਾਲਸਾ ਸਾਜਨਾ ਦਿਵਸ ਦੇ ਮੌਕੇ 5 ਮੁਲਕਾਂ ਦੇ ਪ੍ਰੈਜ਼ੀਡੈਂਟਸ, ਪ੍ਰਾਈਮ ਮਿਨਿਸਟਰਸ ਨੇ ਸਿੱਖ ਕੌਮ ਦੇ ਨਾਂ ਜਿਹੜਾ ਵਧਾਈ ਦੇ ਸੁਨੇਹੇ ਦਿੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਸ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 17 ਮਈ 2022 3 ਜੇਠ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਗਨ ਕੈਨੇਡਾ, roku, ਚਾਦੂ ਬਾਕਸ, ਅਰਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਨਾਲ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮਿਸੀਸਿਪੀ ਤੋਂ ਵੀਰ ਦਵਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹ ਸਪਾਂਸਰਸ਼ਿਪ ਦਵਿੰਦਰ ਸਿੰਘ ਜੀ ਹੋਰਾਂ ਨੇ ਵੀਰ ਦੀਪ ਸਿੱਧੂ ਅਤੇ ਵੀਰ ਰਾਣਾ ਸਿੰਘ ਦੀ ਨਿੱਘੀ ਯਾਦ ਨੂੰ ਜਿਹੜੀ ਸਮਰਪਿਤ ਕੀਤੀ ਹੈ। ਸੋ ਇਹਨਾਂ ਕਿਹਾ ਹੈ ਕਿ ਸਾਡਾ ਜਿਹੜਾ ਆਜ਼ਾਦੀ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ, ਔਰ ਇਟਲੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਜਿਹੜੀਆਂ ਪੈਰੀਆਂ ਵੋਟਾਂ ਵਿੱਚ ਕੌਮ ਨੂੰ ਵੱਧ ਤੋਂ ਵੱਧ ਮਦਦ ਕਰਨ ਦੀ ਉਹਨਾਂ ਨੇ ਬੇਨਤੀ ਕੀਤੀ ਹੈ। ਔਰ ਅਗਲੇ ਪੜਾਅ ਦੀਆਂ ਜਿਹੜੀਆਂ ਵੋਟਾਂ ਨੇ ਉਹ 22 ਮਈ 2022 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਇਟਲੀ ਵਿਖੇ ਹੋਣ ਜਾ ਰਹੀਆਂ ਨੇ। ਔਰ ਵੱਧ ਤੋਂ ਵੱਧ ਜਿਹੜੇ ਕਹਿੰਦੇ ਨੇ ਕਿ ਸਾਥ ਦਿਓ। ਔਰ ਰੈਫਰੈਂਡਮ ਸਾਡੇ ਕੋਲ ਅੰਤਰਰਾਸ਼ਟਰੀ ਪੱਧਰ ਤੇ ਇੱਕ ਕਾਰਗਰ ਜਿਹੜਾ ਹਥਿਆਰ ਹੈ, ਔਰ ਖਾਲਸਾ ਦੀ ਪ੍ਰਾਪਤੀ ਲਈ ਰੈਫਰੈਂਡਮ ਦੀ ਅਹਿਮ ਭੂਮਿਕਾ ਜਿਹੜੀ ਆ ਉਹ ਹੋਵੇਗੀ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਦਵਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 51666191
941984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇਸ ਇਸ਼ੂ ਦੇ ਉੱਪਰ ਕਿ ਯੂਕਰੇਨ ਦੇ ਕ੍ਰਾਈਸਿਸ ਦੇ ਚੱਲਦਿਆਂ ਜਿਹੜਾ ਯੂਨਾਈਟਿਡ ਸਟੇਟਸ ਵੱਲੋਂ ਜਿਹੜੀ ਅਹਿਮ ਭੂਮਿਕਾ ਨਿਭਾਈ ਗਈ ਹੈ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਜਿਹੜਾ ਯੂਕਰੇਨ ਕ੍ਰਾਈਸਿਸ ਦੇ ਚੱਲਦਿਆਂ ਯੂਨਾਈਟਿਡ ਨੇਸ਼ਨਸ ਨਾਲ ਐਫੀਲੀਏਟ ਸੰਸਥਾ ਜਿਹੜੀ ਹੈ ਯੂਨਾਈਟਿਡ ਸਟੇਟਸ ਨੇ ਬੜਾ ਜ਼ਬਰਦਸਤ ਰਿਲੀਫ ਐਫਰਟ ਜਿਹੜਾ ਉਹ ਕੀਤਾ ਹੈ, ਜਿਸ ਦੀ ਜਿਹੜੀ ਹੈ ਦੁਨੀਆ ਭਰ ਦੇ ਮੀਡੀਆ ਵਿੱਚ ਜਿਹੜੀ ਹੈ ਚਰਚਾ ਹੋ ਰਹੀ ਹੈ। ਔਰ ਯੂਕਰੇਨ ਦੇ ਸ਼ਹਿਰ ਸ਼ਾਇਆਨੀ ਦੇ ਮੇਅਰ ਅਤੇ ਪੋਲੈਂਡ ਦੇ ਜਿਹੜੇ ਸ਼ਹਿਰ ਮੈਡੀਆ ਦੇ ਮੇਅਰਸ ਵੱਲੋਂ ਵੀ ਸਿੱਖ ਕੌਮ ਦੀਆਂ ਸੇਵਾਵਾਂ ਦੀ ਜਿਹੜੀ ਭਾਰੀ ਸ਼ਲਾਘਾ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਮਿਸਿਸਿਪੀ ਨਿਵਾਸੀ ਵੀਰ ਦਵਿੰਦਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਸੋ ਜ਼ਾਹਰ ਹੈ ਕਿ ਜਿਹੜੀ ਕੈਂਪੇਨ 6 ਫॉर ਜਸਟਿਸ ਵੱਲੋਂ ਰੈਫਰੈਂਡਮ 2020 ਦੇ ਝੰਡੇ ਥੱਲੇ ਵਿੱਢੀ ਗਈ, ਯੂਕੇ ਤੋਂ ਵੋਟਾਂ ਦਾ ਸਿਲਸਿਲਾ ਇਟਲੀ ਤੱਕ ਪਹੁੰਚਿਆ। ਇਟਲੀ 'ਚ ਵੀ ਬੜਾ ਭਰਵਾਂ ਹੁੰਗਾਰਾ ਸੀ ਔਰ ਜਿਵੇਂ ਉਹਨਾਂ ਨੇ ਦੱਸਿਆ ਕਿ ਹੁਣ ਇਟਲੀ ਦੇ ਸ਼ਹਿਰ ਨੋਵੇਲਾਰਾ 'ਚ ਗੁਰਦੁਆਰਾ ਸਿੰਘ ਸਭਾ 'ਚ 22 ਮਈ ਨੂੰ ਇਹ ਵੋਟਾਂ ਪੈਣੀਆਂ ਨੇ। ਸੋ ਉਹਨਾਂ ਨੇ ਜਿੱਥੇ ਦੋ ਸਾਡੇ ਸੰਘਰਸ਼ ਦੇ ਮੈਂ ਸਮਝਦਾ ਵੀ ਆਈਕੋਨਿਕ ਫਿਗਰਸ ਬਣੇ ਨੇ, ਦੀਪ ਸਿੱਧੂ, ਉਹਨਾਂ ਨੇ ਤਾਂ ਆਪਣੀ ਥਾਂ ਇਕੱਲੀ ਉਸ ਖਿੱਤੇ 'ਚ ਹੀ ਨਹੀਂ, ਸਾਊਥ ਏਸ਼ੀਆ ਦੇ ਜਾਂ ਭਾਰਤ ਦੇ, ਲੇਕਿਨ ਦੁਨੀਆ ਭਰ 'ਚ ਜਿੱਥੇ ਜਿੱਥੇ ਵੀ ਸਿੱਖ ਆਜ਼ਾਦੀ ਪਸੰਦ ਵਸਦੇ ਨੇ ਉਹਨਾਂ ਦੇ ਵਿੱਚ ਆਪਣੀ ਥਾਂ ਬਣਾਈ ਹੈ, ਖਾਸ ਤੌਰ ਤੇ ਯੰਗਸਟਰਸ ਦੇ ਵਿੱਚ। ਬਿਲਕੁਲ। ਇਸੇ ਤਰ੍ਹਾਂ ਨਿਊਯਾਰਕ ਤੋਂ ਵੀਰ ਰਾਣਾ ਸਿੰਘ ਜਿਹੜੇ ਭਰ ਜਵਾਨੀ ਦੇ ਵਿੱਚ ਯੂਕੇ 'ਚ ਰੈਫਰੈਂਡਮ 2020 ਲਈ ਕੈਂਪੇਨ ਕਰਦੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਹਨਾਂ ਦਾ ਰੁਤਬਾ ਵੀ, ਕਿਉਂਕਿ ਜਦੋਂ ਉਹਨਾਂ ਦਾ ਇੱਥੇ ਨਿਊਯਾਰਕ 'ਚ ਸੰਸਕਾਰ ਹੁੰਦਾ ਹੈ ਔਰ ਅੰਤਮ ਅਰਦਾਸ ਹੁੰਦੀ ਹੈ ਤੇ ਉਹ ਨਜ਼ਾਰਾ ਦੇਖਣ ਵਾਲਾ ਸੀ ਕਿ ਕਿਵੇਂ ਜਿੱਥੇ ਉਹਨਾਂ ਦੇ ਮਾਤਾ ਪਿਤਾ ਨੇ ਬੜੇ ਸਿਦਕ, ਸਬਰ, ਸ਼ੁਕਰ ਦੇ ਵਿੱਚ ਰਹਿੰਦੇ ਆ, ਸਿੱਖੀ ਜਿਹੜੀਆਂ ਵੈਲਿਊਜ਼ ਨੇ ਕਿ ਜਦੋਂ ਕੋਈ ਤੁਰ ਜਾਂਦਾ ਫਿਰ ਵੀ ਉਹਨੂੰ ਭਾਣਾ ਮੰਨਣਾ, ਔਰ ਇਸ ਦੇ ਨਾਲ ਨਾਲ ਜਿਵੇਂ ਸਿੱਖ ਨੌਜਵਾਨੀ ਨੇ ਇਸ ਤੋਂ ਜਿਹੜੀ ਹੈ ਮੋਟੀਵੇਸ਼ਨ ਲਈ ਇਸ ਸਾਰੇ ਪੀਰੀਅਡ ਦੇ ਵਿੱਚ ਮੈਂ ਸਮਝਦਾ ਹਾਂ ਵੀ ਰਾਣਾ ਸਿੰਘ ਦਾ ਵੀ ਇੱਕ ਆਪਣਾ ਖਾਸ ਯੋਗਦਾਨ ਹੈ। ਉਹਨਾਂ ਦੀ ਤਸਵੀਰ ਵੀ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਜਿਹਦੇ ਨਾਲ ਉਹ ਜੁੜੇ ਹੋਏ ਸਨ ਲਾਈ ਗਈ ਹੈ। ਸੋ ਵੀਰ ਦਵਿੰਦਰ ਸਿੰਘ ਹੋਰਾਂ ਨੇ ਜਿੱਥੇ ਇਹਨਾਂ ਦੋਨੋਂ ਹੀ ਜਿਹੜੇ ਸਾਡੇ ਨਾਇਕ ਬਣ ਕੇ ਉੱਭਰੇ ਨੇ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਸਪਾਂਸਰਸ਼ਿਪ ਭੇਜੀ ਹੈ। ਉੱਥੇ ਉਹਨਾਂ ਨੇ ਅਪੀਲ ਵੀ ਕੀਤੀ। ਮੈਂ ਸਮਝਦਾ ਵੀ ਇਹ ਉਹਨਾਂ ਦੀ ਅਪੀਲ ਨਹੀਂ, ਹਰ ਸਿੱਖ ਇਹ ਮਹਿਸੂਸ ਕਰਦਾ ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਕਿਸੇ ਨਾਲ ਮਤਭੇਦ ਹੋਣੇ, ਕਿਸੇ ਦੀ ਸ਼ਖਸੀਅਤ ਨਾਲ ਜਾਂ ਕਿਸੇ ਦੀ ਪਰਸਨੈਲਿਟੀ ਨਾਲ ਕੋਈ ਵਖਰੇਵਾਂ ਹੋਣਾ, ਇਹ ਇੱਕ ਹਿਊਮਨ ਨੇਚਰ ਹੈ। ਪਰ ਗੱਲ ਹਮੇਸ਼ਾ ਏਜੰਡੇ ਦੀ ਹੋਣੀ ਚਾਹੀਦੀ ਹੈ ਔਰ ਇਹ ਬਿਲਕੁਲ ਜਦੋਂ ਅਸੀਂ ਦੇਖਦੇ ਹਾਂ ਕਿ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਹੋਏ ਜਾਂ ਇੰਟਰਨੈਸ਼ਨਲ ਲਾਅ ਹੋਏ, ਉਹਦੇ ਥੱਲੇ ਆਪਣੀ ਆਜ਼ਾਦੀ ਲਈ ਜਿਸ ਲਈ ਲਫ਼ਜ਼ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਇਹ ਟੈਕਨੀਕਲ ਜ਼ਬਾਨ ਦੇ ਵਿੱਚ ਲਫ਼ਜ਼ ਹੈ ਜਿਸ ਦਾ ਮਤਲਬ ਹੈ ਸਵੈ ਨਿਰਣੇ ਦਾ ਹੱਕ, ਆਤਮ ਨਿਰਣੇ ਦਾ ਹੱਕ ਵੀ ਇਹਨੂੰ ਜਦੋਂ ਇਹਦਾ ਪਹਿਲਾ ਪੰਜਾਬੀ ਵਰਜ਼ਨ ਯੂਜ਼ ਹੁੰਦਾ ਸੀ 60ਵਿਆਂ ਦੇ ਵਿੱਚ, ਜਦੋਂ ਸਿੱਖ ਹੋਮਲੈਂਡ ਕਾਨਫਰੰਸ ਜਿਹਦਾ ਨਾਂ ਨਲਵਾ ਕਾਨਫਰੰਸ ਰੱਖਿਆ ਗਿਆ ਸੀ ਲੁਧਿਆਣੇ 'ਚ ਹੋਈ ਮਾਸਟਰ ਤਾਰਾ ਸਿੰਘ ਦੇ ਅਕਾਲੀ ਦਲ ਵੱਲੋਂ, ਔਰ ਉਸ ਕਾਨਫਰੰਸ ਦੇ ਵਿੱਚ ਇਹ ਆਤਮ ਨਿਰਣੇ ਦੇ ਹੱਕ ਦਾ ਮਤਾ ਜਸਟਿਸ ਗੁਰਨਾਮ ਸਿੰਘ ਨੇ ਪੇਸ਼ ਕੀਤਾ ਸੀ। ਇਹ ਵੱਖਰੀ ਗੱਲ ਹੈ ਕਿ ਉਹੀ ਜਸਟਿਸ ਗੁਰਨਾਮ ਸਿੰਘ ਬਾਅਦ 'ਚ ਪੰਜਾਬ ਦਾ ਪਹਿਲਾ ਚੀਫ ਮਿਨਿਸਟਰ ਬਣ ਕੇ ਫਿਰ ਇੰਦਰਾ ਗਾਂਧੀ ਦੀ ਝੋਲੀ ਦੇ ਵਿੱਚ ਵੀ ਜਾ ਕੇ ਡਿੱਗਦਾ ਔਰ ਬਾਅਦ ਦੇ ਵਿੱਚ ਜਦੋਂ 2 ਵਾਰ ਚੀਫ ਮਿਨਿਸਟਰੀ ਤੋਂ ਲੱਥਾ ਫਿਰ ਉਹ ਕਾਂਗਰਸ ਦਾ ਹਿੱਸਾ ਬਣਿਆ ਔਰ ਉਹਨੂੰ ਇੰਡੀਆ ਦਾ ਐਂਬੈਸਡਰ ਬਣਾ ਕੇ, ਹਾਈ ਕਮਿਸ਼ਨਰ ਬਣਾ ਕੇ ਆਸਟ੍ਰੇਲੀਆ ਭੇਜਿਆ ਗਿਆ ਸੀ ਇੰਦਰਾ ਗਾਂਧੀ ਵੱਲੋਂ। ਪਰ ਜਿਸ ਜਹਾਜ਼ ਤੇ ਉਹਨੇ ਆਸਟ੍ਰੇਲੀਆ ਪਹੁੰਚ ਕੇ, ਕੈਨਬਰਾ ਰਾਜਧਾਨੀ ਹੈ, ਉੱਥੇ ਆਪਣੇ ਕ੍ਰੈਡੈਂਸ਼ੀਅਲਸ ਦੇਣੇ ਸੀ, ਉਸ ਜਹਾਜ਼ ਦਾ ਹਾਦਸਾ ਹੋ ਗਿਆ, ਸਾਰੇ ਹੀ ਮੁਸਾਫਰ ਮਾਰੇ ਗਏ ਤੇ ਜਸਟਿਸ ਗੁਰਨਾਮ ਸਿੰਘ ਦੀ ਇਹ ਚਾਹਨਾ ਕਿ ਉਹਨੇ ਹਾਈ ਕਮਿਸ਼ਨਰ ਬਣਨਾ ਹੈ, ਆਪਣੀ ਕੌਮ ਨੂੰ ਵੇਚਿਆ, ਉਹ ਵਿੱਚ ਹੀ ਰਹਿ ਗਏ। ਸੋ ਅਸੀਂ ਸਮਝਦੇ ਹਾਂ ਕਿ 6 ਫॉर ਜਸਟਿਸ ਨੇ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਇਹ ਸਾਰੀ ਮੁਹਿੰਮ ਨੂੰ ਸ਼ੁਰੂ ਕੀਤਾ ਹੋਇਆ ਔਰ ਵੀਰ ਦਵਿੰਦਰ ਸਿੰਘ ਜੀ ਦਾ ਅਸੀਂ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿ ਜਿੱਥੇ ਉਹਨਾਂ ਨੇ
ਅਗੇਨ ਇੱਕ ਵਾਰ ਫੋਕਸ ਵਿੱਚ ਲਿਆਂਦਾ ਹੈ ਰੈਫਰੈਂਡਮ ਦੇ ਔਰ ਇਟਲੀ ਦੇ ਵਿੱਚ ਕੀ ਡਿਵੈਲਪਮੈਂਟਸ ਨੇ। ਉੱਥੇ ਉਹ TV 84 ਦੇ ਨਾਲ ਵੀ ਪਿਆਰ ਕਰਦੇ ਨੇ ਔਰ TV 84 ਵੀ ਉਹਨਾਂ ਦੀਆਂ ਮਨ ਦੀਆਂ ਨਜ਼ਰਾਂ ਦੇ ਵਿੱਚ ਰਹਿੰਦਾ। ਅਸੀਂ ਉਸ ਲਈ ਸ਼ੁਕਰੀਆ ਅਦਾ ਕਰਦੇ ਹਾਂ। ਕੱਲ੍ਹ ਦੇ ਪ੍ਰੋਗਰਾਮ ਤੋਂ ਬਾਅਦ ਕਾਲਾਂ ਦਾ ਹੋਰ ਲੰਬਾ ਸਿਲਸਿਲਾ ਹੋਇਆ ਲੇਟ ਨਾਈਟ ਤੱਕ ਵੀ ਔਰ ਅੱਜ ਵੀ, ਕਿਉਂਕਿ ਬਹੁਤ ਸਾਰੇ ਸਾਡੇ ਨਾਜ਼ਰੀਨ ਦਰਸ਼ਕਾਂ ਨੇ ਫਿਕਰ ਦਾ ਇਜ਼ਹਾਰ ਕੀਤਾ ਔਰ ਅਸੀਂ ਅਗੇਨ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੋਈ ਐਸੀ ਫਿਕਰ ਵਾਲੀ ਗੱਲ ਨਹੀਂ। ਅੱਜ ਸਗੋਂ ਚੰਡੀਗੜ੍ਹ ਤੋਂ ਸਾਡੇ ਵੀਰ ਨੇ, ਉਹਨਾਂ ਦੀ ਕਾਲ ਆਈ, ਉਹ ਕਹਿੰਦੇ ਜੀ ਮੇਰਾ ਸਾਰਾ ਸਰੀਰ ਹਾਜ਼ਰ ਹੈ, ਮੇਰੀਆਂ ਕਿਡਨੀਜ਼, ਮੇਰਾ ਦਿਲ, ਮੇਰਾ ਕੁਝ ਵੀ ਤੁਹਾਡੇ ਲਈ। ਮੈਂ ਕਿਹਾ ਇਹ ਸੀਜ਼ਨਲ ਏਲਮੈਂਟ ਹੈ, ਇੱਦਾਂ ਦੀ ਕੋਈ ਨਹੀਂ। ਕਹਿੰਦਾ ਤੁਸੀਂ ਜਦੋਂ ਉਹ ਮੈਂ ਹਾਜ਼ਰ ਹਾਂ, ਸਾਰੇ ਦਾ ਸਾਰਾ ਤੁਹਾਡੇ ਲਈ ਹੈ। ਮੈਂ ਸਭ ਦਾ ਹੀ, ਮੇਰੇ ਕੋਲ ਕੋਈ ਅਲਫਾਜ਼ ਨਹੀਂ ਨੇ ਔਰ ਇਹੀ ਪਲ ਵੀ ਹੁੰਦੇ ਨੇ ਜਦੋਂ ਤੁਸੀਂ ਮਹਿਸੂਸ ਕਰਦੇ ਹੋ ਔਰ ਜਿਹੜੀ ਬਾਕੀਆਂ ਦੀ ਜਿਹੜੀ ਆਵਾਜ਼ੇ ਖਲਕਤ ਹੁੰਦੀ ਹੈ, ਰੱਬ ਦੇ ਪਿਆਰੇ ਹੁੰਦੇ ਨੇ, ਉਹਨਾਂ ਦੀ ਅਰਦਾਸ ਦੇ ਵਿੱਚ ਵੀ ਬਲ ਹੁੰਦਾ ਹੈ। ਉਹਨਾਂ ਦਾ ਜਿਹੜਾ ਹੌਸਲਾ ਦੇਣਾ ਹੈ ਉਹ ਵੀ ਬਲੱਡ ਦੇ ਵਿੱਚ ਐਕਸਟਰਾ ਐਡਰਨਲਿਨ ਲੈ ਆਉਂਦਾ ਹੈ। ਸੋ ਅਸੀਂ ਸਭ ਦਾ ਸ਼ੁਕਰੀਆ, ਉਹ ਸਭ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਹੜੀਆਂ ਪ੍ਰਾਪਤੀਆਂ ਨੇ ਸਿੱਖ ਕੌਮ ਦੀਆਂ, ਉਹਦੇ 'ਚ ਇੱਕ ਪਾਸੇ ਤਾਂ 29 ਅਪ੍ਰੈਲ 1986 ਖਾਲਿਸਤਾਨ ਡੈਕਲੇਰੇਸ਼ਨ ਡੇ ਦੀ ਰੈਕਗਨੀਸ਼ਨ ਸਾਈਟੇਸ਼ਨ ਜਿਹੜੀ ਹੈ ਸਟੇਟ ਆਫ ਕਨੈਟੀਕਟ ਨੇ ਕੀਤੀ ਔਰ ਨਾਰਵਿਚ ਸ਼ਹਿਰ ਦੇ ਮੇਅਰ ਨੇ ਇਸ ਦੇ ਉੱਤੇ ਸਪੈਸ਼ਲ ਪ੍ਰੋਕਲੇਮੇਸ਼ਨ ਦਿੱਤੀ। ਔਰ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਹੜਾ ਮੈਸਾਚੂਸੇਟਸ ਸਟੇਟ ਦੇ ਹੋਲੀਓਕ ਸਿਟੀ ਦੇ ਮੇਅਰ ਵੱਲੋਂ ਵੀ ਜਿਹੜਾ ਇਸ ਦੇ ਉੱਤੇ ਪ੍ਰੋਕਲੇਮੇਸ਼ਨ ਦਿੱਤੀ ਗਈ ਹੈ। ਔਰ ਇਹ ਸਾਡੀ ਪੇਸ਼ਕਦਮੀ ਹੈ। ਬਹੁਤ ਸਾਰੇ ਸਾਡੇ ਵਿਊਅਰਸ ਜਿਹੜੇ ਕਿਸੇ ਨਾ ਕਿਸੇ ਹਵਾਲੇ ਨਾਲ, ਜਿੱਥੇ ਸਾਡਾ ਪੇਜ ਰੋਕਿਆ ਵੀ ਹੋਇਆ, ਪਤਾ ਨਹੀਂ ਕਿਵੇਂ ਐਕਸੈਸ ਕਰ ਲੈਂਦੇ ਨੇ। IT ਦਾ ਇਹ ਵੀ ਇੱਕ ਕ੍ਰਿਸ਼ਮਾ ਹੈ। ਸੋ ਉਹਨਾਂ ਵੱਲੋਂ ਇਹਨਾਂ ਸਾਰੀਆਂ ਖਬਰਾਂ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ ਹੈ। ਪਰ ਅਸੀਂ ਇਹ ਦੱਸਦੇ ਹੀ ਹੈ ਕਿ ਵੀ ਬਹੁਤ ਵਾਰ ਜਦੋਂ ਅਸੀਂ ਨੇਸ਼ਨ ਸਟੇਟ ਦੇ ਕਨਸੈਪਟ ਦੀ ਗੱਲ ਕਰਦੇ ਹਾਂ ਜਾਂ ਸਾਡੇ ਕੋਲ ਆਪਣਾ ਮੁਲਕ ਹੋਏ, ਸੋ ਮੁਲਕ ਦਾ ਮਤਲਬ ਸਿਰਫ ਇਹੀ ਨਹੀਂ ਕਿ ਬਈ ਉੱਥੇ ਅਸੀਂ ਆਪਣੀ ਕਿਸਮਤ ਆਪ ਘੜਨ ਦਾ ਹੱਕ ਸਾਡੇ ਕੋਲ ਹੋਏਗਾ। ਖਾਲਿਸਤਾਨ ਦੇ ਸ਼ਹਿਰੀਆਂ ਨੂੰ ਜਿਹੜਾ ਹੈ ਉਹ ਬਿਨਾਂ ਕਿਸੇ ਵਿਤਕਰੇ ਦੇ, ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਦੇ, ਬਿਨਾਂ ਕਿਸੇ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਪਰਸਿਊਟ ਆਫ ਹੈਪੀਨੈਸ, ਖੁਸ਼ੀ ਨਾਲ ਜੀਣ ਦਾ ਹੱਕ ਹੋਏਗਾ। ਪਰ ਉੱਥੇ ਉਸ ਨਾਲੋਂ ਵੀ ਅਹਿਮ ਹੁੰਦਾ ਹੈ ਕਿ ਜੇ ਤੁਹਾਡਾ ਆਪਣਾ ਘਰ ਹੈ, ਤੁਹਾਡੇ ਕੋਲ ਜਿਹੜੀਆਂ ਨੇ ਉਹ ਤੁਹਾਡੀਆਂ ਜੀਵਨ ਲੋੜਾਂ ਵੀ ਨੇ ਔਰ ਉਸ 'ਚ ਵੀ ਤੁਹਾਡੇ ਕੋਲ ਵਾਧੇ ਵਾਲੀਆਂ ਚੀਜ਼ਾਂ ਨੇ, ਤੇ ਫਿਰ ਕਿਉਂਕਿ ਦੁਨੀਆ ਤਾਂ ਅਲਟੀਮੇਟਲੀ ਰੱਬ ਨੇ ਤਾਂ ਨੇਸ਼ਨ ਨਹੀਂ ਬਣਾਏ, ਰੱਬ ਨੇ ਤਾਂ ਇਹ ਧਰਤੀ ਸਾਜੀ ਔਰ ਸਮੁੱਚੀ ਮਨੁੱਖਤਾ ਦੇ ਲਈ ਵੀ ਔਰ ਸਮੁੱਚੀ ਵੈਜੀਟੇਸ਼ਨ ਵੀ, ਐਨੀਮਲ ਕਿੰਗਡਮ ਵੀ। ਪਰ ਕਿਉਂਕਿ ਇਹ ਹੁਣ ਇੱਕ ਪੁਰਾਣਾ ਕਨਸੈਪਟ ਹੋ ਗਿਆ, ਅਸੀਂ ਜਿਹਨਾਂ ਸਕੂਲ ਡੇਜ਼ ਖਾਸ ਤੌਰ 'ਤੇ ਯੂਨਾਈਟਿਡ ਨੇਸ਼ਨਸ ਦੇ ਆਸਪੀਸਿਸ ਥੱਲੇ ਐਸੇ ਕੰਪੀਟੀਸ਼ਨ ਹੁੰਦੇ ਸੀ ਤੇ ਇੱਕ ਟੌਪਿਕ ਬੜਾ ਫੇਵਰੇਟ ਹੁੰਦਾ ਸੀ, ਮੈਨੂੰ ਵੀ ਉਦੋਂ ਚੰਗਾ ਲੱਗਦਾ ਸੀ। ਮੈਂ ਉਹਦੇ 'ਤੇ ਐਸੇ ਵੀ ਲਿਖਿਆ ਕਿ ਵਨ ਵਰਲਡ ਵਨ ਗਵਰਨਮੈਂਟ, ਕਿ ਦੁਨੀਆ ਦੇ ਵਿੱਚ ਕੋਈ ਹੱਦਾਂ ਨਾ ਹੋਣ, ਕੋਈ ਬਾਉਂਡਰੀਜ਼ ਨਾ ਹੋਣ, ਸਾਰਾ ਸੰਸਾਰ ਇੱਕ ਤੇ ਹਕੂਮਤ ਵੀ ਇੱਕ, ਤਾਂ ਕਿ ਸਭ ਦੀਆਂ ਲੋੜਾਂ ਪੂਰੀਆਂ ਹੋਣ। ਪਰ ਹੁਣ ਅੱਧੀ ਸਦੀ ਬਾਅਦ ਮੈਂ ਇਹ ਕਹਿ ਸਕਦਾ ਕਿ ਵੀ ਇਹ ਇੱਕ ਆਈਡੀਅਲ ਜ਼ਰੂਰ ਹੈ ਔਰ ਰਹਿਣਾ ਵੀ ਚਾਹੀਦਾ। ਕੋਈ ਵਕਤ ਐਸਾ ਆਏ ਕਿ ਬੰਦੇ ਨੂੰ, ਬੰਦੇ ਦੀ ਜ਼ਾਤ ਨੂੰ ਇਹ ਸਮਝ ਆਏ ਕਿ ਭਾਈ ਇਹਨਾਂ ਵੰਡੀਆਂ, ਨਫ਼ਰਤਾਂ ਔਰ ਦੂਸਰਿਆਂ ਦੀ ਕੋਈ ਥਾਂ ਨਹੀਂ ਹੈ। ਲੇਕਿਨ ਅਸੀਂ ਤਾਂ 21ਵੀਂ ਸਦੀ ਦੇ ਵਿੱਚ ਇਹ ਦੇਖ ਰਹੇ ਹਾਂ ਕਿ ਕਿਵੇਂ ਜਿਹੜੀ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਦਾ ਇੱਕ ਉਨਮਾਦ ਸੀ, ਪਾਗਲਪਨ ਸੀ ਨੇਸ਼ਨਸ ਦਾ, ਐਕਸਪੈਂਸ਼ਨਿਜ਼ਮ ਦਾ, ਜਿਸ ਨੂੰ ਨਾਜ਼ੀਆਂ ਨੇ, ਫਾਸ਼ਿਸਟਾਂ ਨੇ ਔਰ ਜਾਂ ਜਰਮਨ ਜਾਂ ਜੈਪਨੀਜ਼ ਇੰਪੀਰੀਅਲਿਜ਼ਮ ਨੇ ਜਾਂ ਰਸ਼ੀਅਨ ਕਮਿਊਨਿਜ਼ਮ ਨੇ ਕਿਸ ਹੱਦ ਤੱਕ ਪਹੁੰਚਾਇਆ ਕਿ ਕਰੋੜਾਂ ਲੋਕ ਉਸ ਦੀ ਭੇਟ ਚੜ੍ਹੇ। ਲੇਕਿਨ ਅੱਜ ਇਉਂ ਲੱਗਦਾ ਹੈ ਕਿ ਉਹੀ ਜਨੂਨ ਰਾਦਰ ਹੋਰ ਖਤਰਨਾਕ ਹੱਦ ਤੱਕ ਸੁਸਾਇਟੀਜ਼ ਦੇ ਵਿੱਚ, ਜਿਹੜੀਆਂ ਸਟੇਬਲ ਸੁਸਾਇਟੀਜ਼ ਬਣ ਗਈਆਂ ਸੀ, ਕਿਉਂਕਿ ਇਹਨਾਂ ਨੇ ਸੈਕੰਡ ਵਰਲਡ ਵਾਰ ਤੋਂ ਬਾਅਦ 3 ਕਿਸਮ ਦੀਆਂ ਕੈਟਾਗਰੀਜ਼ ਬਣਾਈਆਂ ਮੁਲਕਾਂ ਦੀਆਂ। ਇੱਕ ਤਾਂ ਡਿਵੈਲਪਡ ਵਰਲਡ, ਵੈਸਟਰਨ, ਯੂਰਪ ਔਰ ਅਮਰੀਕਾ, ਕੈਨੇਡਾ, ਇਹ ਜਿਹੜੇ ਨੇ ਇਹ ਡਿਵੈਲਪਡ 'ਚ ਆ ਗਏ। ਦੂਸਰੇ ਉਹਨਾਂ ਨੇ ਡਿਵੈਲਪਿੰਗ ਵਰਲਡ ਰੱਖ ਲਿਆ ਕਿ ਭਾਈ ਜਿਹੜੇ ਨਿਕਲੇ ਨੇ ਕੋਲੋਨਾਈਜ਼ 'ਚੋਂ
ਔਰ ਉਹ ਨਿਕਲ ਰਹੇ ਨੇ, ਔਰ ਜਿਹੜੇ ਬਾਕੀ ਸੀ ਰਹਿੰਦ ਖੂੰਦ ਸਾਰੇ ਸਣੇ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਤੇ ਉਹਨਾਂ ਨੂੰ ਥਰਡ ਵਰਲਡ ਕੰਟਰੀ, ਤੀਸਰਾ ਸੰਸਾਰ, ਜਿਵੇਂ ਉਹਨਾਂ ਦਾ ਮੇਨ ਨਾਲ ਕੋਈ ਤਾਲੁਕ ਨਹੀਂ ਹੁੰਦਾ। ਲੇਕਿਨ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਇਹਨਾਂ ਦੇ ਸੋ ਕਾਲਡ ਡਿਵੈਲਪਡ ਵਰਲਡ ਦੇ ਵਿੱਚ ਵੀ ਕਿਵੇਂ ਇਹ ਨਫ਼ਰਤੀ ਪੋਲਰਾਈਜੇਸ਼ਨ ਹੈ, ਕਿਵੇਂ ਜਿਹੜੀ ਹੈ, ਅਸੀਂ ਈਵਨ ਅਮਰੀਕਾ ਦੀ ਕੱਲ੍ਹ ਗੱਲ ਕਰਕੇ ਹਟੇ ਹਾਂ ਕਿ ਕਿਵੇਂ ਬਫਲੋ ਦੇ ਵਿੱਚ ਇੱਕ ਨਸਲਵਾਦੀ ਗੋਰੇ ਨੇ ਕਿਵੇਂ 10 ਤੋਂ ਜ਼ਿਆਦਾ ਅਫਰੀਕਨ ਅਮਰੀਕਨ ਚੁਣ ਕੇ ਮਾਰੇ, ਦਰਜਨ ਤੋਂ ਜ਼ਿਆਦਾ ਜ਼ਖਮੀ ਕੀਤੇ। ਔਰ ਇਹੀ ਰੁਝਾਨ ਈਵਨ ਯੂਰਪ ਦੇ ਮੁਲਕਾਂ 'ਚ ਜਿੱਥੇ ਚੋਣਾਂ ਹੋਈਆਂ ਨੇ, ਹੋ ਰਹੀਆਂ ਨੇ, ਉਹਨਾਂ 'ਚ ਅਸੀਂ ਦੇਖ ਰਹੇ ਹਾਂ ਕਿ ਰਾਈਟ ਵਿੰਗਰ ਜਿਹੜੇ ਗਰੁੱਪ ਨੇ ਉਹ ਅੱਗੇ ਨਾਲੋਂ ਜ਼ਿਆਦਾ ਪਾਵਰਫੁਲ ਹੋ ਕੇ ਬਣ ਕੇ ਉੱਭਰ ਰਹੇ ਨੇ। ਸੋ ਇੱਕ ਪਾਸੇ ਇਹ ਸਾਰਾ ਚੱਲ ਰਿਹਾ, ਦੂਸਰੇ ਪਾਸੇ ਕਿਤੇ ਨਾ ਕਿਤੇ ਜਿਹੜੇ ਓਲਡ ਡ੍ਰੀਮਸ ਬਹੁਤਿਆਂ ਦੇ, ਜਿਵੇਂ ਰਸ਼ੀਅਨ ਐਮਪਾਇਰ ਦੀ ਗੱਲ ਕਰਦੇ ਆ, ਪੁਤਿਨ ਨੇ ਵਾਪਸ ਉਸ ਕਿਸਮ ਦਾ ਐਮਪਾਇਰ ਬਣਾਉਣ ਦੀ ਗੱਲ ਕੀਤੀ। ਪਰ ਜਦੋਂ ਮੈਂ ਖਾਲਿਸਤਾਨ ਦੀ ਕਾਇਮੀ ਵੱਲ ਦੇਖਦਾ ਜਾਂ ਅਸੀਂ ਆਪਣੇ ਮੁਲਕ ਨੋ ਮੈਟਰ ਕਿੰਨਾ ਛੋਟਾ ਹੋਏ ਉਸ ਦੀ ਗੱਲ ਕਰਦੇ ਹਾਂ, ਤੇ ਮੇਰੇ ਜ਼ਿਹਨ ਦੇ ਵਿੱਚ ਸਭ ਤੋਂ ਅਹਿਮੀਅਤ ਵਾਲੀ ਗੱਲ ਹੁੰਦੀ ਹੈ ਜਿੱਥੇ ਇੱਕ ਉਹ ਮੁਲਕ ਜਿੱਥੇ ਸਾਡਾ ਧਰਮ ਸੁਰੱਖਿਅਤ ਹੋਏ, ਸਾਡੇ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਦੀ ਅਰਦਾਸ, ਕਿਸੇ ਦਾ ਖੌਫ ਨਾ ਹੋਏ ਕਿ ਕਿਸੇ ਨੇ ਗੁਰਦੁਆਰੇ ਤੇ ਹਮਲਾ ਕਰਨਾ ਹੈ, ਕਿਸੇ ਨੇ ਸਾਡੀਆਂ ਬੱਚੀਆਂ ਨੂੰ ਬੇਪਤ ਕਰਨਾ ਹੈ, ਜੋ ਅਸੀਂ ਲਗਾਤਾਰਤਾ ਨਾਲ ਦੇਖ ਰਹੇ ਹਾਂ ਪਿਛਲੇ 4 ਦਹਾਈਆਂ ਤੋਂ। ਔਰ ਜੋ ਮੁਸਲਮਾਨਾਂ ਦੇ ਹਵਾਲੇ ਨਾਲ ਕਸ਼ਮੀਰ ਭਾਰਤ ਭਰ 'ਚ ਚੱਲ ਰਿਹਾ ਹੈ, ਕਿਤੇ ਅਜ਼ਾਨ ਰੋਕੀ ਜਾ ਰਹੀ ਹੈ, ਕਿਤੇ ਹਨੂਮਾਨ ਚਾਲੀਸੇ ਪੜ੍ਹੇ ਜਾ ਰਹੇ ਨੇ, ਚਰਚਿਸ ਦੇ ਹਵਾਲੇ ਨਾਲ ਕੀ ਚੱਲ ਰਿਹਾ ਹੈ। ਸੋ ਅਸੀਂ ਸਮਝਦੇ ਹਾਂ ਵੀ ਸਾਡਾ ਇੱਕ ਐਸਾ ਮੁਲਕ ਜਿੱਥੇ ਹਰ ਮਜ਼ਹਬ ਵਾਲਾ ਜਾਂ ਜਿਹੜਾ ਨਹੀਂ ਵੀ ਕਿਸੇ ਮਜ਼ਹਬ 'ਚ ਯਕੀਨ ਰੱਖਦਾ ਹੈ, ਇਸ 'ਤੇ ਆਧਾਰਿਤ ਉਹਦੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਾ ਹੋਏ। ਪਰ ਇਸ ਤੋਂ ਵੀ ਅਬਵ ਆਲ ਕਿ ਸਾਡੇ ਕੋਲ ਇੰਨੇ ਕੁ ਸਾਧਨ ਹੋਣ ਕਿ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਤਕਲੀਫ, ਕੋਈ ਡਿਜ਼ਾਸਟਰ, ਕੋਈ ਨੈਚੁਰਲ ਕੈਲਾਮਿਟੀ, ਕੋਈ ਵੀ ਤਕਲੀਫ, ਬੇਸ਼ੱਕ ਉਹ ਮੈਨ ਮੇਡ ਹੈ ਜਾਂ ਨੇਚਰ ਦੀ ਹੈ, ਉਸ 'ਚ ਖਾਲਿਸਤਾਨ ਦੀ ਹਕੂਮਤ ਔਰ ਖਾਲਿਸਤਾਨ ਦੇ ਲੋਕ ਸਭ ਤੋਂ ਪੇਸ਼ ਹੋਣ ਦੁਖਿਆਰਿਆਂ ਦੀ ਮਦਦ ਕਰਨ ਲਈ, ਜਿਹਦੇ ਲਈ ਲਫ਼ਜ਼ ਹਿਊਮੈਨੀਟੇਰੀਅਨ ਏਡ ਜਾਂ ਰਿਲੀਫ ਐਫਰਟਸ ਔਰ ਇਹ ਸਾਰੇ ਅਲਫਾਜ਼ ਇਸਤੇਮਾਲ ਕੀਤੇ ਜਾਂਦੇ ਨੇ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ। ਔਰ ਮੈਂ ਜਿਵੇਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਡੈਲਸ ਜਿੱਥੇ ਅਸੀਂ ਸੈਚਰਡੇ ਸੰਡੇ 2 ਪ੍ਰਮੁੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਸੰਗਤ ਦੇ ਰੂਬਰੂ ਹੋਏ, ਗੁਰਦੁਆਰਾ ਸਿੰਘ ਸਭਾ ਔਰ ਗੁਰਦੁਆਰਾ ਅਕਾਲ ਜੋਤ, ਉਹਦੇ 'ਚ ਮੈਂ ਸੰਗਤ ਨੂੰ ਜਿੱਥੇ ਆਪਣੀ ਕੌਮ ਦੀ ਜਿਹੜੀਆਂ ਨੇ ਖੂਬੀਆਂ ਦੀ ਗੱਲ ਕਰਦੇ ਆ, ਇਹ ਗੱਲ ਕਹੀ ਕਿ ਲਗਭਗ 3 ਸਾਲ ਬਾਅਦ ਅਸੀਂ ਇਵੇਂ ਖੁੱਲ੍ਹੇ ਦੇ ਵਿੱਚ ਦੀਵਾਨ ਰੂਪ 'ਚ ਮਿਲ ਰਹੇ ਹਾਂ। ਹਾਲਾਂਕਿ ਡੈਲਸ ਮੇਰਾ ਵੈਸੇ ਤਾਂ 1-2 ਵਾਰ ਆਉਣ ਜਾਣ 1-2 ਦੁਖਦ ਘਟਨਾਵਾਂ ਕਰਕੇ ਰਿਹਾ, ਪਰ ਸੰਗਤ ਦੇ ਇਸ ਤਰ੍ਹਾਂ ਦੀਵਾਨ ਨਹੀਂ ਸਨ। ਪਰ ਮੈਂ ਉਹਨਾਂ ਨੂੰ ਇਹ ਕਿਹਾ ਕਿ ਦੇਖੋ, ਜਿਹੜੀ ਟ੍ਰੈਜਡੀ ਕੁੱਲ ਹਿਊਮੈਨਿਟੀ ਲਈ ਸੀ, ਲੇਕਿਨ ਗੁਰੂ ਦੀ ਰਹਿਮਤ ਕਿ ਕਿਵੇਂ ਸਿੱਖ ਕੌਮ ਦਾ ਜਿਹੜਾ ਬੈਸਟ ਸੀ ਉਹ ਸਾਹਮਣੇ ਆਇਆ ਕੋਵਿਡ ਦੇ ਚੱਲਦੇ ਰਿਲੀਫ ਆਪਰੇਸ਼ਨਸ। ਜਿੱਥੇ ਸੂਰਜ ਚੜ੍ਹਦਾ ਹੈ, ਜਦੋਂ ਇਸ ਪਲੈਨਟ ਦੇ ਉੱਤੇ, ਇਸ ਧਰਤੀ ਤੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਪੈਂਦੀਆਂ ਨੇ, ਉਹ ਆਕਲੈਂਡ ਨਿਊਜ਼ੀਲੈਂਡ ਜਾਂ ਜਿਹੜਾ ਉਹ ਟੋਕੀਓ ਜਾਪਾਨ ਹੈ ਈਸਟ ਦੇ ਵਿੱਚ, ਸਭ ਤੋਂ ਪਹਿਲਾਂ ਸੂਰਜ ਉੱਥੇ ਹੀ ਹੁੰਦਾ। ਇਸ ਲਈ ਜਦੋਂ ਨਿਊ ਈਅਰ ਸੈਲੀਬ੍ਰੇਸ਼ਨਸ ਵੀ ਹੁੰਦੀਆਂ ਸਭ ਤੋਂ ਪਹਿਲਾਂ ਉੱਥੋਂ ਸ਼ੁਰੂ ਹੁੰਦੀਆਂ, ਕਿਉਂਕਿ ਉੱਥੇ ਚੜ੍ਹ ਚੁੱਕਾ ਹੁੰਦਾ ਨਵਾਂ ਸਾਲ। ਤੇ ਜਦੋਂ ਤੱਕ ਸੂਰਜ ਡੁੱਬਦਾ ਫਿਰ ਅਸੀਂ ਵੈਸਟ ਦੀ ਗੱਲ ਕਰਦੇ ਹਾਂ, ਜਿਹਦੇ 'ਚ ਜ਼ਾਹਰ ਹੈ ਵੈਨਕੂਵਰ ਔਰ ਬ੍ਰਿਟਿਸ਼ ਕੋਲੰਬੀਆ, ਸੀਐਟਲ, ਇਹ ਸਾਰੀ ਬੈਲਟ ਆ ਜਾਂਦੀ ਹੈ। ਸੋ ਇਹਨਾਂ ਦੋਨਾਂ ਹੀ ਥਾਵਾਂ ਜਿੱਥੋਂ ਧਰਤੀ ਦੀ ਸ਼ੁਰੂਆਤ ਹੈ, ਸੂਰਜ ਦੇ ਚੜ੍ਹਨ ਨਾਲ ਦਿਨ ਦੀ ਸ਼ੁਰੂਆਤ ਹੈ, ਜਾਂ ਇੱਥੇ ਨਿਸ਼ਾਨ ਸਾਹਿਬ ਸਾਡੇ ਝੂਲਦੇ ਨੇ ਗੁਰਦੁਆਰਾ ਸਾਹਿਬਾਨ। ਇਸ ਵੇਲੇ ਲਗਭਗ 150 ਦੇ ਕਰੀਬ ਦੇਸ਼ਾਂ ਦੇ ਵਿੱਚ ਸਾਡੀ ਹੋਂਦ ਹੈ, ਔਰ ਜਿੱਥੇ ਸਿੱਖ ਹੈ ਉੱਥੇ ਗੁਰਦੁਆਰਾ ਹੈ, ਭਾਵੇਂ 5 ਪਰਿਵਾਰ ਵੀ ਹੋਣ, ਪਹਿਲਾ ਕੰਮ ਉਹ ਇਹੀ ਕਰਦੇ ਨੇ। ਔਰ ਇਸ ਕ੍ਰਾਈਸਿਸ ਕੋਵਿਡ ਦੇ ਚਲਦਿਆਂ ਕੋਈ ਸਾਡੇ ਕੋਲ ਮੁਲਕ ਤਾਂ ਹੈ ਨਹੀਂ ਸੀ, ਕੋਈ ਸੈਂਟਰਲ ਕਮਾਂਡ ਨਹੀਂ ਸੀ, ਜਾਂ ਕੋਈ ਇਸ ਕਿਸਮ ਦੀ ਅਥਾਰਟੀ ਨਹੀਂ ਸੀ ਕਿਸੇ ਪਾਸਿਓਂ ਕਿ ਕਿਸੇ ਨੇ ਕੋਈ ਆਦੇਸ਼ ਦਿੱਤਾ ਹੋਏ ਵੀ ਇਵੇਂ ਕਰ ਲਓ। ਪਰ ਹਰ ਸਿੱਖ ਜਿੱਥੇ ਬੈਠਾ ਸੀ ਉਹਨੂੰ ਲੱਗਾ ਵੀ ਨਹੀਂ, ਇਹ ਮੇਰੇ ਅੰਦਰ ਲੁੱਕੇ ਬਹਿ ਕੇ ਆਪਣੀ ਜਾਨ ਬਚਾਉਣ ਦੀ ਗੱਲ ਨਹੀਂ ਹੈ। ਲੋਕ ਕਿਸੇ ਦੇ ਕੋਲ ਖਾਣ ਨੂੰ ਰੋਟੀ ਨਹੀਂ ਹੈ, ਕਿਸੇ ਕੋਲ ਜਿਹੜਾ ਮਾਸਕਸ ਨਹੀਂ ਨੇ, ਕਿਸੇ ਕੋਲ ਬੇਸਿਕ ਲੋੜ ਦੀਆਂ ਚੀਜ਼ਾਂ ਨਹੀਂ ਨੇ। ਔਰ ਸਾਡੇ ਗੁਰਦੁਆਰੇ ਆਟੋਮੈਟਿਕਲੀ ਉਹ ਹਸਪੀਟਲ ਵੀ ਬਣ ਗਏ, ਉਹ ਕਿਚਨ ਵੀ ਬਣ ਗਏ, ਉਹ ਸ਼ੈਲਟਰ ਹਾਊਸਿਸ ਵੀ ਬਣ ਗਏ, ਉਹ ਪ੍ਰੇਰਨਾ ਦਾ ਇੱਕ ਰੂਪ ਵੀ ਬਣ ਗਏ। ਹੌਟ ਨੰਬਰ ਜਿਹੜੇ ਨੇ ਉਹ ਵੀ ਜਾਰੀ ਹੋ ਗਏ, ਔਰ ਇੱਕਦਮ ਸਿਟੀਜ਼ ਦੀਆਂ ਦੇ ਮੇਅਰਸ ਦੇ ਨਾਲ
ਰਿਲੀਫ ਆਰਗੇਨਾਈਜੇਸ਼ਨਸ ਦੇ ਨਾਲ ਔਰ ਦੂਸਰੀਆਂ ਸਿੱਖ ਜਿਹੜੀਆਂ ਰਿਲੀਫ ਆਰਗੇਨਾਈਜੇਸ਼ਨ ਸੀ ਉਹ ਐਕਟਿਵ ਹੋਈਆਂ। ਔਰ ਭਾਰਤ ਦੇ ਵਿੱਚ ਜਿੱਥੇ ਹਿੰਦੂ ਤਵੀਆਂ ਨੇ ਪੁੱਜ ਕੇ ਨਫ਼ਰਤ ਫੈਲਾਉਂਦੇ ਆ, ਕੋਵਿਡ ਦੇ ਚਲਦਿਆਂ ਵੀ ਦਿੱਲੀ ਦੇ ਵਿੱਚ ਜਿਹੜੀ ਆ ਜਿਹਾਦੀ ਵਾਇਰਸ ਬਣਾ ਕੇ ਕਿ ਜੀ ਇੱਥੇ ਕਿਉਂਕਿ ਤਬਲੀਗੀ ਕੋਈ ਉਹਨਾਂ ਦਾ ਫੰਕਸ਼ਨ ਸੀ, ਜੇ ਇੱਥੋਂ ਆਇਆ ਇਹ ਕਰੋਨਾ ਜਿਹਾਦ। ਸੋ ਉਹਨਾਂ ਨੇ ਤਾਂ ਇੱਕ ਕੈਂਪੇਨ ਸ਼ੁਰੂ ਕੀਤਾ ਹੋਇਆ ਸੀ ਕਿ ਭਾਈ ਮੁਸਲਮਾਨ ਦੁਕਾਨਦਾਰਾਂ ਤੋਂ, ਠੇਲੇ ਵਾਲਿਆਂ ਤੋਂ, ਰੇੜੇ ਵਾਲਿਆਂ ਤੋਂ ਸਬਜ਼ੀਆਂ ਤੱਕ ਨਾ ਲਓ, ਔਰ ਨਫ਼ਰਤ ਔਰ ਉਹਨਾਂ ਦੇ ਉੱਤੇ ਹਮਲੇ, ਔਰ ਈਵਨ ਕਿ ਜੀ ਗੁਜਰਾਂ ਤੋਂ ਦੁੱਧ ਵੀ ਨਹੀਂ ਲੈਣਾ ਹੈ, ਔਰ ਉਹਨਾਂ 'ਤੇ ਹਮਲੇ ਚੱਲ ਰਹੇ ਸੀ। ਪਰ ਦੂਸਰੇ ਪਾਸੇ ਸਿੱਖ ਸੰਸਥਾਵਾਂ, ਸਿੱਖ ਗੁਰਦੁਆਰੇ, ਸਿੱਖ ਇੰਡੀਵਿਜੂਅਲਸ, ਉਹਨਾਂ ਨੇ ਜਿਵੇਂ ਭਾਰਤ ਭਰ ਦੇ ਵਿੱਚ ਲੰਗਰ ਦੀ ਸੇਵਾ, ਔਰ ਜਦੋਂ ਆਕਸੀਜਨ ਖੋਣੋਂ ਲੋਕ ਮਰ ਰਹੇ ਸੀ, ਪਹਿਲੀ ਵਾਰ ਡਿਕਸ਼ਨਰੀ ਦੇ ਵਿੱਚ ਇੱਕ ਨਵਾਂ ਲਫ਼ਜ਼ ਜਿਹੜਾ ਹੈ ਉਹ ਆਕਸੀਜਨ ਲੰਗਰ ਇਹ ਆਇਆ। ਔਰ ਇਹ ਵੀ ਕਿਸੇ 'ਤੇ ਕੋਈ ਆਸਾਨ ਨਹੀਂ ਸੀ। ਹਾਲਾਂ ਵਕਤੀ ਜਿਹਾ ਜਿਹੜਾ ਉਦੋਂ ਦਾ ਮੀਡੀਆ ਹੁੰਦਾ, ਉਹਨਾਂ ਨੂੰ ਸਿੱਖਾਂ ਦੀ ਤਾਰੀਫ ਕਰਨੀ ਪੈਂਦੀ ਹੈ, ਪਰ ਤੁਸੀਂ ਉਸ ਤੋਂ ਬਾਅਦ ਜਦੋਂ ਦੇਖਦੇ ਹੋ ਕਿ ਵਕਤ ਗੁਜ਼ਰ ਜਾਂਦਾ ਹੈ, ਉਹਨਾਂ ਨੂੰ ਕਿਵੇਂ ਸਿੱਖਾਂ ਦੇ ਕੇਸਾਂ ਤੇ ਦਾੜੀਆਂ ਤੋਂ ਸਰੂਪ ਤੋਂ ਨਫ਼ਰਤ ਹੈ, ਕਿ ਕਿਵੇਂ ਭਾਰਤੀ ਸਿੰਘ ਨਾਂ ਦੀ ਇੱਕ ਜਿਹਦੇ ਲਈ ਕਿਸੇ ਨੇ ਲਿਖਿਆ ਸੀ ਕਿ ਸੂਰ ਵਰਗੇ ਮੂੰਹ ਵਰਗੀ, ਉਸ ਨੇ ਕੇਸਾਂ ਔਰ ਦਾੜੀ ਬਾਰੇ ਕਿਸ ਕਿਸਮ ਦੇ ਘਟੀਆ ਅਲਫਾਜ਼ ਆਪਣੇ 'ਚ ਕਾਮੇਡੀ ਦੇ ਨਾਂ ਥੱਲੇ ਕਹੇ। ਇਹ ਕਾਮੇਡੀ ਨਹੀਂ ਹੈ, ਉਹਨਾਂ ਦੇ ਅੰਦਰ ਦੀਆਂ ਭਾਵਨਾਵਾਂ ਨੇ ਕਿ ਭਾਈ ਉਹਨਾਂ ਨੂੰ ਕਿਸ ਹੱਦ ਤੱਕ ਸਿੱਖਾਂ ਤੋਂ ਨਫ਼ਰਤ ਹੈ। ਲੇਕਿਨ ਅਸੀਂ ਇਸ ਦੇ ਬਾਵਜੂਦ ਕਿ ਕੌਣ ਕਿੱਥੇ ਕੀ ਕਹਿੰਦਾ ਹੈ, ਕਿਉਂਕਿ ਅਸੀਂ ਸਾਡਾ ਸਿੱਖ ਹੋਣਾ ਹੀ ਉਦੋਂ ਮੁਕੰਮਲ ਹੁੰਦਾ ਹੈ ਜਦੋਂ ਦੋ ਵੇਲੇ ਅਸੀਂ ਅਰਦਾਸ ਕਰਦੇ ਹਾਂ ਅਕਾਲ ਪੁਰਖ ਦੇ ਸਾਹਮਣੇ, ਤੇ ਸਾਡੀ ਅਰਦਾਸ ਕਦੇ ਮੁਕੰਮਲ ਨਹੀਂ ਹੁੰਦੀ ਜਦੋਂ ਤੱਕ ਅਸੀਂ ਇਹ ਨਹੀਂ ਪੜ੍ਹਦੇ ਅਖੀਰ ਦੇ ਵਿੱਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਦੋਂ ਅਸੀਂ ਮੰਗਦੇ ਹੀ ਅਕਾਲ ਪੁਰਖ ਤੋਂ ਸਰਬੱਤ ਦਾ ਭਲਾ ਹੈ, ਤੇ ਅਕਾਲ ਪੁਰਖ ਦਾ ਸਾਜਿਆ ਇਹ ਖਾਲਸਾ ਫਿਰ ਕਿਵੇਂ ਸਰਬੱਤ ਦੇ ਭਲੇ ਦੇ ਆਪਣੇ ਫਰਜ਼ ਤੋਂ ਪਿੱਛੇ ਜਾ ਸਕਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਕੋਵਿਡ-19 ਨੇ ਜਿਸ ਕਿਸਮ ਦੀ ਪਛਾਣ ਹੀ ਨਹੀਂ ਸਿੱਖਾਂ ਨੂੰ ਆਨਰ ਦਿੱਤਾ, ਔਰ ਇਹੀ ਕਾਰਨ ਸੀ ਕਿ ਆ ਜਦੋਂ ਅਸੀਂ ਬੀਤੇ 5 ਜਨਵਰੀ ਨੂੰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਵੇਲੇ ਵੀ, ਔਰ ਉਸ ਤੋਂ ਬਾਅਦ 14 ਅਪ੍ਰੈਲ ਖਾਲਸਾ ਸਾਜਨਾ ਦਿਵਸ ਦੇ ਮੌਕੇ 5 ਮੁਲਕਾਂ ਦੇ ਪ੍ਰੈਜ਼ੀਡੈਂਟਸ, ਪ੍ਰਾਈਮ ਮਿਨਿਸਟਰਸ ਨੇ ਸਿੱਖ ਕੌਮ ਦੇ ਨਾਂ ਜਿਹੜਾ ਵਧਾਈ ਦੇ ਸੁਨੇਹੇ ਦਿੱਤੇ। ਪ੍ਰੈਜ਼ੀਡੈਂਟ ਬਾਈਡਨ ਅਮਰੀਕਾ ਦੇ, ਕੈਨੇਡਾ ਦੇ ਜਸਟਿਨ ਟਰੂਡੋ, ਔਰ ਯੂਕੇ ਦੇ ਪ੍ਰਾਈਮ ਮਿਨਿਸਟਰ, ਆਸਟ੍ਰੇਲੀਆ ਦੇ ਔਰ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਬੀਬੀ, ਜਿਹਨੇ ਇੱਕ ਆਈਡੀਅਲ ਲੀਡਰ ਦੇ ਤੌਰ ਤੇ ਜਿਹੜੀ ਉਭਰੀ ਕਿ ਉਹਨੇ ਕਿਵੇਂ ਕੋਵਿਡ ਦੇ ਦੌਰਾਨ ਆਪਣੇ ਲੋਕਾਂ ਦੀ ਹਿਫਾਜ਼ਤ ਕੀਤੀ। ਸੋ ਇਹ ਤਾਂ ਇੱਕ ਸਮੁੱਚੀ ਇਨਸਾਨੀਅਤ ਦਾ ਕ੍ਰਾਈਸਿਸ ਸੀ, ਸਿੱਖ ਉਹਦੇ 'ਚ ਸਾਹਮਣੇ ਆਏ। ਬਿਲਕੁਲ। ਫਿਰ ਅਸੀਂ ਦੇਖਦੇ ਹਾਂ ਕਿ ਅਜੇ ਇਸ ਕ੍ਰਾਈਸਿਸ 'ਚੋਂ ਇਨਸਾਨ ਜਾਂ ਸਾਡੀ ਧਰਤੀ ਦੇ ਲੋਕ ਉੱਭਰ ਹੀ ਰਹੇ ਸੀ। ਤੇ ਦੂਸਰਾ ਪਾਰਟ ਸਾਹਮਣੇ ਆਇਆ ਲਗਭਗ 2.5 ਮਹੀਨੇ ਪਹਿਲਾਂ, ਜਦੋਂ ਰਸ਼ੀਆ ਨੇ ਆਪਰੇਸ਼ਨ ਦੇ ਨਾਂ ਥੱਲੇ ਅਜੇ ਵਾਰ ਡਿਕਲੇਅਰ ਨਹੀਂ ਕੀਤੀ, ਯੂਕਰੇਨ ਦੇ ਉੱਤੇ ਹੱਲਾ ਬੋਲਿਆ। ਔਰ ਜ਼ਾਹਰ ਹੈ ਕਿ ਮੈਂ ਉਸ ਦੇ ਸਿਆਸੀ ਆਸਪੈਕਟ 'ਚ ਨਹੀਂ ਜਾਵਾਂਗਾ, ਕਿਉਂਕਿ ਸਾਡੇ ਆਪਣੇ ਸਿੱਖ ਵੀਰ ਵੀ, ਬਹੁਤ ਸਾਰੇ ਸਾਡੇ ਪਾਕਿਸਤਾਨੀ ਵੀਰ ਵੀ ਇਹ ਰਸ਼ੀਆ ਯੂਕਰੇਨ ਕ੍ਰਾਈਸਿਸ ਨੂੰ ਖਾਸ ਤੌਰ ਤੇ ਪੋਲੀਟੀਕਲ ਉਸ ਦੇ ਐਂਗਲ ਨੂੰ ਡਿਫਰੈਂਟ ਐਂਗਲ ਤੋਂ ਦੇਖਦੇ ਨੇ। ਅਸੀਂ ਉਹਨਾਂ ਦਾ ਹੱਕ ਹੈ ਉਹ ਜਿਵੇਂ ਵੀ ਇਸ ਨੂੰ ਦੇਖਣ, ਪਰ ਅਸੀਂ ਗੱਲ ਇਨਸਾਨੀ ਤਕਲੀਫ ਔਰ ਹਿਊਮੈਨਿਟੇਰੀਅਨ ਰਿਲੀਫ ਦੀ ਕਰ ਰਹੇ ਹਾਂ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਦੋਨੋਂ ਪਾਸੇ ਬਰੌਨੀ ਪੁਆਇੰਟਸ ਵੀ ਨੇ, ਰਸ਼ੀਆ ਕੋਲ ਵੀ ਨੇ ਕਿ ਭਾਈ ਉਹਨੂੰ ਪ੍ਰਵੋਕ ਕੀਤਾ ਗਿਆ, ਇੱਕ ਤੋਂ ਬਾਅਦ ਇੱਕ ਨੇਸ਼ਨ ਨੈਟੋ ਦਾ ਮੈਂਬਰ ਬਣਾਇਆ ਗਿਆ, ਪਰ ਯੂਕਰੇਨ ਜਾਂ ਦੂਸਰਿਆਂ ਦਾ ਵੀ ਹੈ ਕਿ ਭਾਈ ਉਹਨਾਂ ਨੂੰ ਕਿਉਂ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਹੈ, ਜੇ ਉਹ ਸੋਵਰਨ ਇੰਡੀਪੈਂਡੈਂਟ ਮੁਲਕ ਨੇ, ਜਿਹਦੇ 'ਚ ਮਰਜ਼ੀ ਉਹ ਜੁਆਇਨ ਕਰਨ, ਕੌਣ ਉਹਨਾਂ ਨੂੰ ਡਿਕਟੇਟ ਕਰਦਾ। ਪਰ ਉਹਦੀ ਰੀਜ਼ਨਿੰਗ ਜਾਂ ਉਸ ਦਾ ਲੌਂਗ ਟਰਮ ਜਾਂ ਸ਼ਾਰਟ ਟਰਮ ਕਿਸੇ ਦੇ ਏਜੰਡੇ ਜਾਂ ਕਿਸੇ ਦੀਆਂ ਕੰਸਪੀਰੇਸੀਜ਼ ਕੋਈ ਵੀ ਹੋਣ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਉਂ ਹੀ ਰਸ਼ੀਅਨ ਅਟੈਕ ਹੁੰਦਾ ਹੈ, ਇੱਕ ਵੱਡੇ ਲੈਵਲ ਦੇ ਉੱਤੇ ਇੱਕ ਹਿਊਮੈਨਿਟੇਰੀਅਨ ਕ੍ਰਾਈਸਿਸ ਕ੍ਰੀਏਟ ਹੁੰਦਾ ਹੈ। ਔਰ ਇੱਕ ਅੰਦਾਜ਼ੇ ਮੁਤਾਬਕ ਲਗਭਗ 11 ਮਿਲੀਅਨ 1 ਕਰੋੜ 10 ਲੱਖ ਯੂਕਰੇਨੀਅਨ ਡਿਸਪਲੇਸ ਹੋਣੇ ਸ਼ੁਰੂ ਹੋਏ ਔਰ ਹੋ ਚੁੱਕੇ ਨੇ। 5-6 ਮਿਲੀਅਨ ਵਿਦਨ ਕੰਟਰੀ, ਇੱਕ ਥਾਂ ਤੋਂ ਦੂਜੀ, ਕਿਉਂਕਿ ਜਿਹੜਾ ਈਸਟਰਨ ਯੂਕਰੇਨ ਹਮਲੇ ਦਾ ਖਾਸ ਸ਼ਿਕਾਰ ਸੀ, ਉੱਥੋਂ ਸੇਫਟੀ ਉਹ ਕੀਵ ਵੱਲ ਜਾਂ ਖੜ ਗਏ ਔਰ ਦੂਸਰਿਆਂ ਵੱਲ ਵਧੇ, ਔਰ ਦੂਸਰੇ ਜਿਹੜੇ ਨੇ ਆਲਮੋਸਟ 4-5 ਮਿਲੀਅਨ ਉਹ
ਗਵਾਂਢੀ ਮੁਲਕਾਂ ਵੱਲ ਜਿਨ੍ਹਾਂ ਦੇ ਵਿੱਚ ਪੋਲੈਂਡ, ਹੰਗਰੀ, ਰੋਮਾਨੀਆ ਇਹਨਾਂ ਦੇ ਵੱਲ ਵਧੇ। ਔਰ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਮਾਈਗ੍ਰੇਸ਼ਨ ਹੋਈ ਔਰ ਜਿਸ ਹਾਲ 'ਚ ਕਿਉਂਕਿ ਆਲਮੋਸਟ ਅਜੇ ਵਿੰਟਰ ਚੱਲ ਰਹੀ ਸੀ, ਇਹ ਨਹੀਂ ਸੀ ਕਿ ਹੁਣ ਤਾਂ ਸਮਰ ਦੀ ਥੋੜ੍ਹੀ ਬਹੁਤ ਸ਼ੁਰੂਆਤ ਹੈ। ਸੋ ਉਹਨਾਂ ਦੇ ਲਈ ਇੱਕ ਬਹੁਤ, ਜਦੋਂ ਖਾਸ ਤੌਰ 'ਤੇ ਐਲਡਰਲੀ ਔਰ ਬੀਬੀਆਂ, ਕਿਉਂਕਿ ਯੂਕਰੇਨੀਅਨ ਨੇ ਲੋਕਾਂ ਨੇ ਵੀ ਆਪਣੀ ਲੀਡਰਸ਼ਿਪ ਦੇ ਥੱਲੇ ਜ਼ੈਲੈਂਸਕੀ ਦੀ ਇਹ ਰਿਜ਼ੋਲਵ ਕੀਤਾ ਹੈ ਕਿ ਅਸੀਂ ਫਾਈਟ ਬੈਕ ਕਰਨਾ। ਉਹਨਾਂ ਦੇ ਬੰਦੇ ਪਿੱਛੇ ਰੁਕ ਗਏ ਕਿ ਵੀ ਅਸੀਂ ਤਾਂ ਲੜਨਾ ਆਪਣੇ ਮੁਲਕ ਲਈ, ਬਾਹਰੋਂ ਵੀ ਲੋਕ ਗਏ ਲੜਨ ਦੇ ਲਈ। ਔਰ ਉਹਨਾਂ ਨੇ ਆਪਣੀਆਂ ਜਿਹੜੀਆਂ ਫੈਮਲੀਜ਼ ਨੇ, ਬੱਚੇ ਔਰ ਬਜ਼ੁਰਗ, ਉਹਨਾਂ ਨੂੰ ਸੇਫਟੀ ਵੱਲ ਭੇਜਿਆ। ਹੁਣ ਇਹ ਇੰਨਾ ਵੱਡਾ ਕ੍ਰਾਈਸਿਸ ਸੀ, ਇਹਦੇ ਬਾਵਜੂਦ ਕਿ ਯੂਨਾਈਟਿਡ ਨੇਸ਼ਨਸ ਦੀ ਫੂਡ ਏਡ ਔਰ ਦੂਸਰੀਆਂ ਸੰਸਥਾਵਾਂ, ਪਰ ਕਿਉਂਕਿ ਅਜੇ ਅਫਗਾਨਿਸਤਾਨ ਦੇ ਕ੍ਰਾਈਸਿਸ ਦੇ ਨਾਲ ਤਾਂ UN ਪੂਰੀ ਤਰ੍ਹਾਂ ਨਿਬੜ ਨਹੀਂ ਸੀ ਸਕਿਆ। ਅਫਗਾਨਿਸਤਾਨ 'ਚ ਜੋ ਕੁਝ ਚੱਲ ਰਿਹਾ ਸੀ ਔਰ ਉੱਥੇ ਹਿਊਮੈਨੀਟੇਰੀਅਨ ਕ੍ਰਾਈਸਿਸ ਔਰ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਦੇ ਫੰਡ ਵੀ ਰਿਲੀਜ਼ ਨਹੀਂ ਸੀ ਕੀਤੇ ਹੋਏ। ਸੋ ਇੰਨਾ ਵੱਡਾ ਕ੍ਰਾਈਸਿਸ ਦੂਸਰਾ ਆਇਆ। ਜ਼ਾਹਰ ਹੈ ਪੈਸੇ ਦੀ ਤਾਂ ਕੋਈ ਕਮੀ ਜਿਹੜੀ ਹੈ ਉਹ ਅਮਰੀਕਾ ਜਾਂ ਦੂਜੇ ਦਿੰਦੇ ਰਹੇ ਨੇ। ਹੁਣ ਵੀ US ਕਾਂਗਰਸ ਨੇ $35 ਬਿਲੀਅਨ ਦਾ ਪੈਕੇਜ ਦਿੱਤਾ ਹੈ। ਲੇਕਿਨ ਮੈਂ ਸਮਝਦਾ ਹਾਂ ਵੀ ਦੁਨੀਆ ਦੇ ਲਗਭਗ 194-95 ਮੁਲਕ ਜਿਨ੍ਹਾਂ ਦੀ ਡਿਵੀਜ਼ਨ ਮੋਰ ਪੋਲੀਟੀਕਲ ਲਾਈਨ ਥੱਲੇ ਹੋ ਰਹੀ ਸੀ, ਰੀਗਰੁਪਿੰਗ ਹੋ ਰਹੀ ਸੀ ਕਿ ਕੌਣ, ਰਸ਼ੀਆ, ਚਾਈਨਾ ਇਸ ਬਲਾਕ ਦੇ ਨਾਲ ਹੈ। ਜ਼ਾਹਰ ਹੈ ਇੰਡੀਆ ਰਸ਼ੀਆ ਦੇ ਨਾਲ ਖਲੋਤਾ ਹੈ ਔਰ ਇਸੇ ਤਰ੍ਹਾਂ ਅਮਰੀਕਾ, ਵੈਸਟਰਨ ਯੂਰਪ ਦੇ ਨੈਟੋ ਦੇ ਮੁਲਕ, ਇਹ ਇੱਕ ਬਲਾਕ ਬਣਿਆ। ਕੁਛ ਦੇ ਮੁਲਕਾਂ 'ਤੇ ਪ੍ਰੈਸ਼ਰ ਸੀ ਉਹ ਕਿੱਧਰ ਨੂੰ ਜਾਣ। ਪਾਕਿਸਤਾਨ ਜਿਸ ਨੇ ਉਸ ਮੌਕੇ ਜਿਹੜਾ ਰਸ਼ੀਅਨ ਕੈਂਪ ਦੇ ਵਿੱਚੋਂ ਆਇਆ, ਉਸ ਦਾ ਉਹਨਾਂ ਨੂੰ ਪ੍ਰਾਈਸ ਵੀ ਪੇ ਕਰਨਾ ਪਿਆ, ਜੋ ਅਸੀਂ ਦੇਖ ਰਹੇ ਹਾਂ ਹਾਲਾਤ ਕਿਸ ਕਿਸਮ ਦੇ ਬਣਦੇ ਗਏ। ਪਰ ਅਗੇਨ ਇਸ ਸਾਰੇ ਦੇ ਚੱਲਦਿਆਂ ਸਾਡੇ ਸਾਹਮਣੇ, ਸਿੱਖ ਕੌਮ ਦੇ ਸਾਹਮਣੇ, ਜਿਵੇਂ ਉਹਨਾਂ ਨੇ ਕੋਵਿਡ ਕ੍ਰਾਈਸਿਸ ਵੇਲੇ ਜਾਂ ਉਸ ਤੋਂ ਪਹਿਲਾਂ, ਜਦੋਂ ਈਵਨ ਪਾਕਿਸਤਾਨ ਦੇ ਹਵਾਲੇ ਨਾਲ ਪਿਛਲੇ ਦਿਨਾਂ 'ਚ ਇੱਕ ਆਜ਼ਾਦ ਕਸ਼ਮੀਰ ਤੋਂ ਸੱਜਣ ਮੈਨੂੰ ਮਿਲੇ ਔਰ ਉਹ ਕਹਿਣ ਲੱਗੇ ਕਿ ਜੀ ਮੈਂ ਤਾਂ ਕਦੇ ਸਿੱਖਾਂ ਨੂੰ ਭੁੱਲ ਹੀ ਨਹੀਂ ਸਕਦਾ ਵੀ ਮੇਰਾ ਸੰਬੰਧ ਬਾਗ, ਇਹ ਮੁਜ਼ੱਫਰਾਬਾਦ ਬਾਗ ਆਜ਼ਾਦ ਕਸ਼ਮੀਰ ਨਾਲ ਹੈ। ਔਰ ਜਦੋਂ ਅਰਥਕੁਏਕ ਆਇਆ, ਕਿਉਂਕਿ ਅਰਥਕੁਏਕ ਦਾ ਕਾਫੀ ਨੁਕਸਾਨ ਆਜ਼ਾਦ ਕਸ਼ਮੀਰ ਏਰੀਆ 'ਚ ਹੋਇਆ ਸੀ, ਤਾਂ ਉਹਨਾਂ ਕਿਹਾ ਕਿ ਭਾਈ ਸਿੱਖ ਜਿਹੜੇ ਨੇ ਉਹ ਆਏ ਔਰ ਉਹਨਾਂ ਨੇ ਜਿਵੇਂ ਉੱਥੇ ਕੈਂਪ ਲਾਇਆ, ਅਮਰੀਕਾ ਤੋਂ ਵੀ, ਉਹ ਵੀ ਯੂਨਾਈਟਿਡ ਸਿੱਖਸ ਵੱਲੋਂ ਉੱਥੇ ਕੈਂਪ ਲਾਇਆ ਗਿਆ ਸੀ। ਔਰ ਉਹਨਾਂ ਨੇ ਕਿਹਾ ਵੀ ਜਿਵੇਂ ਉਹਨਾਂ ਨੇ ਖਿਦਮਤ ਕੀਤੀ, ਕਹਿੰਦੇ ਪਹਿਲਾਂ ਤਾਂ ਸਾਡੇ ਇਹ ਭਾਗ ਸੀ ਵੱਡੇ ਕਿ ਅਸੀਂ ਇੰਨੇ ਸਾਲਾਂ ਬਾਅਦ 47 ਤੋਂ ਪਹਿਲਾਂ ਸਿੱਖ ਮੁਜ਼ੱਫਰਾਬਾਦ, ਬਾਗ, ਪੁੰਛ, ਇਹਨਾਂ ਸਾਰੇ ਏਰੀਆਜ਼ ਦੇ ਵਿੱਚ ਰਹਿੰਦੇ ਸੀ। ਉਹ ਕਹਿਣ ਲੱਗੇ ਕਿ ਵੀ ਪਹਿਲੀ ਵਾਰ ਸਾਨੂੰ ਜਿਹੜਾ ਉਹਨਾਂ ਦੇ ਦੀਦਾਰ ਵੀ ਹੋਏ, ਪਰ ਜਿਸ ਤਨਦੇਹੀ ਔਰ ਲਗਨ ਨਾਲ ਉਹਨਾਂ ਨੇ ਖਿਦਮਤ ਕੀਤੀ, ਉਹਨਾਂ ਨੇ ਕਿਹਾ ਕਿ ਭਾਈ ਸਾਡੀਆਂ ਜਿਹੜੀਆਂ ਰੂਹਾਂ ਨੇ ਸ਼ੁਕਰਾਨੇ ਤੋਂ ਬਿਨਾਂ ਅਸੀਂ ਕੁਛ ਨਹੀਂ ਕਹਿ ਸਕਦੇ। ਸੋ ਮੈਂ ਇਹ ਇਸ ਲਈ ਵੀ ਮੈਂਸ਼ਨ ਕਰਦਾ ਕਿ ਕਿਸੇ ਨੂੰ ਇਹ ਭੁਲੇਖਾ ਨਾ ਹੋਏ ਕਿ ਜਦੋਂ ਅਸੀਂ ਹਿਊਮੈਨੀਟੇਰੀਅਨ ਰਿਲੀਫ ਦੀ ਗੱਲ ਕਰਦੇ ਹਾਂ, ਸਿੱਖ ਕੌਮ ਦੇ ਸਾਹਮਣੇ ਦੁਖੀ ਜਨਤਾ ਹੋ, ਇਸੇ ਤਰ੍ਹਾਂ ਰੋਹਿੰਗਿਆ ਮੁਸਲਮਾਨ ਜੋ ਉਹਨਾਂ ਨਾਲ ਸਲੂਕ ਮਿਆਂਮਾਰ 'ਚ ਹੋਇਆ, ਕਿਵੇਂ ਉਹਨਾਂ 'ਚੋਂ ਵੱਡੀ ਗਿਣਤੀ 'ਚ ਰਿਫਿਊਜੀ ਬਣ ਕੇ ਬੰਗਲਾਦੇਸ਼ ਆਏ ਔਰ ਉਹ ਸਿੱਖ ਨੌਜਵਾਨਾਂ ਦੀਆਂ ਪਿਕਚਰ ਜਿਹਦੇ 'ਚ ਕਿ ਉਹ ਬੱਚੇ ਨੂੰ ਗੋਦ 'ਚ ਲੈ ਕੇ ਬੋਟਲ ਦੇ ਨਾਲ ਪਹਿਲਾਂ ਪਾਣੀ ਦੇ ਰਹੇ ਨੇ ਔਰ ਖਾਣ ਲਈ ਚੀਜ਼ਾਂ, ਉਹਨਾਂ ਨੇ ਵੀ ਦੁਨੀਆ ਭਰ 'ਚ ਧਿਆਨ ਵੀ ਖਿੱਚਿਆ। ਹਾਲਾਂਕਿ ਭਾਰਤ ਦੇ ਵਿੱਚ ਸਿੱਖ ਨਫ਼ਰਤ ਦਾ ਪਾਤਰ ਬਣੇ ਕਿਉਂਕਿ ਉਹਨਾਂ ਨੇ ਤਾਂ ਰੋਹਿੰਗਿਆ ਮੁਸਲਮਾਨਾਂ ਨੂੰ ਵੀ ਦਹਿਸ਼ਤਗਰਦ ਬਣਾਇਆ। ਔਰ ਇਸੇ ਤਰ੍ਹਾਂ ਕਸ਼ਮੀਰ ਕ੍ਰਾਈਸਿਸ 5 ਅਗਸਤ 2019 ਨੂੰ ਜਦੋਂ ਕਸ਼ਮੀਰ ਦਾ ਰੁਤਬਾ ਖਤਮ ਕੀਤਾ ਜਾਂਦਾ ਹੈ, ਕਿਵੇਂ ਕਸ਼ਮੀਰੀ ਬੱਚੀਆਂ ਔਰ ਸਟੂਡੈਂਟਸ ਭਾਰਤ ਭਰ ਦੀਆਂ ਯੂਨੀਵਰਸਿਟੀਆਂ 'ਚ ਉਹਨਾਂ ਨਾਲ ਕੀ ਹੁੰਦਾ ਹੈ, ਕਿਵੇਂ ਔਰ ਸਿੱਖ ਇੱਕ ਢਾਲ ਬਣ ਕੇ ਖਲੋ ਜਾਂਦੇ ਨੇ, ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਉਹਨਾਂ ਬੱਚੀਆਂ ਨੂੰ ਆਪਣੇ ਕੋਲੋਂ 에ਅਰਫੇਅਰ ਦੇ ਕੇ ਖੁਦ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਦਾ। ਸੋ ਇਹ ਕਿਸੇ ਤੇ ਆਸਾਨ ਨਹੀਂ ਹੈ, ਪਰ ਮੈਂ ਬਹੁਤ ਵਾਰ ਦੇਖਦਾ ਵੀ ਸਾਡੇ ਕੋਲ ਮੁਲਕ ਨਹੀਂ ਹੈ ਤੇ ਗੁਰੂ ਦੀ ਰਹਿਮਤ ਦੇ ਨਾਲ ਇਸ ਕਿਸਮ ਦਾ ਪਾਰਟ ਹੈ। ਤੇ ਜਿਸ ਦਿਨ ਗੁਰੂ ਨੇ ਰਹਿਮਤ ਕੀਤੀ, ਸਾਡਾ ਆਪਣਾ ਮੁਲਕ ਹੋਇਆ, ਅਸੀਂ ਕਿੰਨੇ ਚੰਗੇ ਹੋਰ ਵੀ ਅੰਦਾਜ਼ ਦੇ ਵਿੱਚ ਇਨਸਾਨੀਅਤ ਦੀ ਖਿਦਮਤ ਕਰ ਸਕਾਂਗੇ। ਸੋ ਜਿਉਂ ਹੀ ਇਹ ਯੂਕਰੇਨੀਅਨ ਕ੍ਰਾਈਸਿਸ ਹੋਇਆ, ਮੈਂ ਕਮੈਂਡ ਕਰਦਾ ਯੂਨਾਈਟਿਡ ਸਿੱਖਸ ਨੂੰ, ਜਿਹੜੀ ਹਿਊਮੈਨੀਟੇਰੀਅਨ ਏਡ ਸੰਸਥਾ ਹੈ, ਯੂਨਾਈਟਿਡ ਨੇਸ਼ਨਸ ਨਾਲ ਐਫੀਲੀਏਟ ਹੈ ਔਰ ਵਰਲਡ ਸਿੱਖ ਪਾਰਲੀਮੈਂਟ ਦੀ ਜਿਹੜੀ ਵੈਲਫੇਅਰ ਕੌਂਸਲ ਹੈ ਉਸ ਦਾ ਵੀ ਹਿੱਸਾ ਹੈ। ਸੋ ਉਹਨਾਂ ਨੇ ਆਪਣਾ ਪਹਿਲਾ ਕੈਂਪ ਜਿਹੜਾ ਇਮੀਡੀਏਟਲੀ ਪੋਲੈਂਡ ਬਾਰਡਰ ਦੇ ਉੱਤੇ ਐਸਟੈਬਲਿਸ਼ ਕੀਤਾ ਔਰ ਕੱਲਾ ਉਹ ਇੱਕ ਫੂਡ ਜਾਂ ਲੰਗਰ ਤੱਕ ਨਹੀਂ ਸੀ, ਫਿਰ ਜਿਸ ਲੈਵਲ ਤੇ ਉਹਨਾਂ ਨੇ ਇਹਨੂੰ ਐਕਸਪੈਂਡ ਕੀਤਾ, ਵੱਡਾ ਟੈਂਟ ਜਿਹਦੇ 'ਚ 2000 ਬੰਦੇ, ਜਿਹਦੇ 'ਚ ਵਾਰਮ ਰਹੇ ਟੈਂਟ, ਉਸ ਦਾ ਪ੍ਰਬੰਧ ਕੀਤਾ। ਔਰ ਇਸ ਕਦਰ ਇਹ ਕੰਮ ਸੀ ਕਿ ਈਵਨ ਫਰਾਂਸ, ਜਰਮਨ, ਦੂਜਿਆਂ ਦੇ ਕੁਝ ਰਿਟਾਇਰਡ ਆਫਿਸਰ ਜਿਹੜੇ
ਫ੍ਰੈਂਚ ਜਰਮਨ ਸਿੱਖ ਨਹੀਂ, ਉਹਨਾਂ ਨੇ ਆ ਕੇ ਆਪਣੀਆਂ ਸੇਵਾਵਾਂ ਦਿੱਤੀਆਂ, ਕਿਉਂਕਿ ਬਹੁਤ ਸਾਰਿਆਂ ਨੂੰ ਯੂਕਰੇਨੀਅਨ ਜ਼ਬਾਨ ਨਹੀਂ ਸੀ ਆਉਂਦੀ, ਜਿਹੜੇ ਸਿੱਖ ਐਕਟਿਵਿਸਟ ਗਏ ਵੀ। ਔਰ ਕਿਵੇਂ ਸੁਚਾਰੂ ਢੰਗ ਨਾਲ ਇਹ ਕੈਂਪ ਜਿਹੜਾ ਪਹਿਲਾਂ ਤਾਂ ਬਾਰਡਰ ਤੇ ਪੋਲੈਂਡ ਤੇ ਹੀ ਉਹਨਾਂ ਨੂੰ ਸਰਵ ਕਰਦਾ ਹੈ, ਫਿਰ ਉਹਨਾਂ ਨੇ ਵਿਦਨ ਯੂਕਰੇਨ ਤੱਕ ਵੀ ਰੀਚ ਕਰਕੇ ਵੱਡੀਆਂ ਫੂਡ ਵੈਨਸ ਲਿਆਂਦੀਆਂ, ਵਿਦਨ ਯੂਕਰੇਨ ਵੀ ਸਰਵ ਕੀਤਾ। ਔਰ ਹੁਣ ਆਲਮੋਸਟ ਇਹ ਮਿਸ਼ਨ ਬਹੁਤ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਹੈ ਉਹ ਵਿਦਨ ਯੂਕਰੇਨ ਵੀ ਸਰਵ ਕਰ ਰਿਹਾ ਹੈ। ਔਰ ਈਵਨ ਉਹਨਾਂ ਦੇ ਇੱਕ ਐਕਟਿਵਿਸਟ ਦੱਸ ਰਹੇ ਸੀ ਕਿ ਵੀ ਜਦੋਂ ਉਹ ਪੋਲੈਂਡ ਤੋਂ ਯੂਕਰੇਨ ਦੇ ਬਾਰਡਰ ਦੇ ਅੰਦਰ ਜਾਂਦੇ ਨੇ, ਵੀ ਜਿਹੜੇ ਉਹਨਾਂ ਦੀ ਯੂਕਰੇਨੀਅਨ ਫੌਜੀ ਨੇ ਜਾਂ ਉਹਨਾਂ ਦੇ ਸਿਕਿਉਰਿਟੀ ਉਹ ਸੈਲੂਟ ਕਰਦੇ ਨੇ। ਔਰ ਉਹਨਾਂ ਕਿਹਾ ਵੀ ਈਵਨ ਜਿਹੜੇ ਯੂਨਾਈਟਿਡ ਨੇਸ਼ਨਸ ਏਡ ਜਾਂ ਦੂਜਿਆਂ ਦੇ ਆਪਣੇ ਉਹਨਾਂ ਦੇ ਪਹਿਰਾਵੇ ਪਾਏ, ਉਹਨਾਂ ਨੂੰ ਰੋਕ ਕੇ ਚੈਕਿੰਗ ਹੁੰਦੀ ਹੈ, ਤਾਂ ਉਹਨਾਂ 'ਚੋਂ ਕਈ ਯੂਨਾਈਟਿਡ ਸਿਕਸ ਦੀਆਂ ਜੈਕਟ ਮੰਗਦੇ ਨੇ ਵੀ ਤੁਹਾਡੇ ਥੱਲੇ ਸਾਨੂੰ ਜਿਹੜਾ ਹੈ ਉਹ ਸਲੂਟ ਵੀ ਮਿਲਦਾ ਤੇ ਕੋਈ ਰੋਕਦਾ ਵੀ ਨਹੀਂ। ਸੋ ਇਹ ਐਪਰੀਸ਼ੀਏਸ਼ਨ ਦੀ ਗੱਲ ਹੈ। ਔਰ ਮੈਂ ਇਹ ਪ੍ਰੈਸ ਰਿਲੀਜ਼ ਦੇਖੀ ਕਿ 2 ਪ੍ਰੋਮੀਨੈਂਟ ਸ਼ਹਿਰ, ਇੱਕ ਯੂਕਰੇਨ ਦੇ ਵਿੱਚ ਔਰ ਇੱਕ ਪੋਲੈਂਡ ਦੇ ਵਿੱਚ, ਜਿੱਥੇ ਉਹਨਾਂ ਨੇ ਪੋਲੈਂਡ ਦੇ ਵਿੱਚ ਉਹਨਾਂ ਨੇ ਪਹਿਲਾ ਕੈਂਪ ਸਥਾਪਿਤ ਕੀਤਾ ਸੀ। ਹੁਣ ਕਿਉਂਕਿ ਥੋੜ੍ਹਾ ਜੰਗ ਦਾ ਅਸਰ ਘਟਿਆ ਔਰ ਇੱਧਰੋਂ ਜਿਹੜਾ ਵਿਦਨ ਯੂਕਰੇਨ ਪੋਲੈਂਡ ਬਾਰਡਰ ਦੇ, ਸੋ ਉਹਨਾਂ ਨੇ ਯੂਨਾਈਟਿਡ ਸਿਕਸ ਨੇ ਅੰਦਰ ਜਾ ਕੇ ਮੈਡੇਨਾ ਜਿਹੜਾ ਹੈ ਉਹਦੇ 'ਚ ਵੀ ਉਹਨਾਂ ਨੇ ਪਹਿਲਾਂ ਪੋਲੈਂਡ ਦੇ ਵਿੱਚ ਐਸਟੈਬਲਿਸ਼ ਕੀਤਾ ਸੀ ਕੈਂਪ, ਔਰ ਹੁਣ ਉਹਨਾਂ ਨੇ ਯੂਕਰੇਨ ਦੇ ਸ਼ਹਿਯਾਨੀ ਸ਼ਹਿਰ ਦੇ ਵਿੱਚ ਐਸਟੈਬਲਿਸ਼ ਕੀਤਾ ਕੈਂਪ। ਔਰ ਇੱਕ ਸਿੱਖ ਡੈਲੀਗੇਸ਼ਨ ਜਿਸ ਦੇ ਵਿੱਚ ਦੂਸਰੇ ਵੀ ਵਰਲਡ ਸਿੱਖ ਪਾਰਲੀਮੈਂਟ ਦੇ ਔਰ ਯੂਨਾਈਟਿਡ ਸਿਕਸ ਦੇ ਔਰ ਹੋਰ ਵੀ ਨੁਮਾਇੰਦੇ ਸਨ, ਉਹ ਜਦੋਂ ਸ਼ਹਿਯਾਨੀ ਯੂਕਰੇਨ ਦੀ ਮੇਅਰ ਬੀਬੀ ਹੈ ਔਕਸਾਨਾ ਪਵੂਸਕੋ, ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਜੋ ਕਿਹਾ, ਉਹਨਾਂ ਨੇ ਕਿਹਾ ਕਿ ਵੀ ਜਿੱਥੇ ਉਹਨਾਂ ਨੇ ਬਹੁਤ ਤਾਰੀਫ ਕੀਤੀ ਜੋ ਕੰਮ ਯੂਨਾਈਟਿਡ ਸਿਕਸ ਨੇ ਕੀਤਾ, ਉੱਥੇ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਤਾਂ, ਇਹ ਉਹਦੇ ਲਫ਼ਜ਼ ਨੇ ਮੇਅਰ ਔਕਸਾਨਾ ਪੈਵੂਸਕੋ ਦੀ, ਕਮੈਂਡਡ। ਔਰ ਉਹਨਾਂ ਨੇ ਇਹ ਕਿਹਾ ਵੀ ਆਰ ਸੋ ਇੰਪ੍ਰੈਸਡ with the service rendered by Sikh nation that for the next 10 centuries the people of Ukraine will never forget the help provided by the Sikh, she said। ਉਹਨਾਂ ਨੇ ਕਿਹਾ ਵੀ ਇੰਨੀ ਖਿਦਮਤ ਸਿੱਖਾਂ ਨੇ ਕੀਤੀ ਹੈ ਕਿ ਅਸੀਂ ਯੂਕਰੇਨ ਦੇ ਲੋਕ ਅਗਲੀਆਂ 10 ਸਦੀਆਂ 1000 ਸਾਲ ਵੀ ਅਸੀਂ ਇਹ ਜਿਹੜੀ ਤੁਹਾਡੀ ਸੇਵਾ ਹੈ ਉਹਨੂੰ ਭੁੱਲ ਨਹੀਂ ਸਕਦੇ। ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਸਟਿਲ ਕ੍ਰਾਈਸਿਸ ਚੱਲ ਰਿਹਾ ਔਰ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਉਹਨਾਂ ਨੇ ਕਿਹਾ ਕਿ ਵੀ ਸਾਡੀ ਮਦਦ ਦੇ ਉੱਤੇ ਆਓ। ਔਰ ਇਸੇ ਤਰ੍ਹਾਂ ਜਿਹੜਾ ਉਹਨਾਂ ਨੇ ਖਿਦਮਾਤ ਦਿੱਤੀਆਂ ਯੂਨਾਈਟਿਡ ਸਿਕਸ ਨੇ, ਮੈਂ ਪੋਲਿਸ਼ ਟਾਊਨ ਦੀ ਵੀ ਗੱਲ ਕੀਤੀ ਹੈ ਮੈਡੇਨਾ ਦਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਸਟ ਹੁਣ ਸਿਰਫ ਇਹ ਲੰਗਰ ਤੱਕ ਮਹਿਦੂਦ ਨਹੀਂ ਹੈ ਫ੍ਰੀ ਕਮਿਊਨਿਟੀ ਕਿਚਨ, ਬਟ ਆਲਸੋ ਆਫਰਡ ਹੈਲਪ ਇਨ ਦੇਅਰ ਰੀਸੈਟਲਮੈਂਟ। ਪਹਿਲਾਂ ਉੱਥੋਂ ਐਵੈਕੂਏਟ ਕਰਨ 'ਚ ਵੀ ਸਿੱਖਾਂ ਨੇ ਮਦਦ ਕੀਤੀ ਜਿਹੜੇ ਉੱਥੋਂ ਨਿਕਲਣਾ ਚਾਹੁੰਦੇ ਸੀ। ਹੁਣ ਉਹਨਾਂ ਨੂੰ ਡਿਫਰੈਂਟ ਥਾਵਾਂ 'ਤੇ ਰੀਸੈਟਲਮੈਂਟ ਐਂਡ ਐਜੂਕੇਸ਼ਨ ਆਫ ਦਾ ਚਿਲਡਰਨ, ਕਿਉਂਕਿ ਇਸ ਵੇਲੇ ਇਹਨਾਂ ਦੇ ਕੋਲ ਬਹੁਤ ਸਾਰੇ ਵਲੰਟੀਅਰ ਨੇ ਅੱਡ-ਅੱਡ ਜ਼ਬਾਨਾਂ ਵਾਲੇ ਵੀ, ਕਿਉਂਕਿ ਜਿਹੜੇ ਉੱਥੋਂ ਬੱਚੇ ਆਏ ਨੇ ਉਹਨਾਂ ਦੀ ਸਕੂਲਿੰਗ ਡਿਸਟਰਬ ਹੋਈ ਹੈ, ਉਹਨਾਂ ਦੀ ਐਜੂਕੇਸ਼ਨ ਦਾ ਵੀ ਜਿਹੜਾ ਵੱਡਾ ਪਾਰਟ ਹੈ। ਔਰ ਇਹ ਜਿਹੜਾ ਉਸ ਨੂੰ ਉਹਨਾਂ ਨੇ ਕਮੈਂਟ ਕਰਦਿਆਂ ਕਿਹਾ ਕਿ ਭਾਈ ਇੰਨਾ ਕੁ ਜਿਹੜਾ ਸਿੱਖਾਂ ਦਾ ਯੋਗਦਾਨ ਸੀ ਯੂਨਾਈਟਿਡ ਸਿਕਸ ਦੇ ਥੱਲੇ ਕਿ ਈਵਨ ਉਹਨਾਂ ਨੇ ਹਿੰਦੂ, ਮੁਸਲਿਮ, ਕ੍ਰਿਸਚਨ, ਸਿੱਖ ਜਿਹੜੇ ਸਟੂਡੈਂਟਸ ਵੀ ਫਸੇ ਹੋਏ ਸੀ, ਇਸ ਗੱਲ ਦਾ ਧਿਆਨ ਰਹੇ। 20,000 ਤੋਂ ਜ਼ਿਆਦਾ ਸਟੂਡੈਂਟ ਜਿਹੜੇ ਨੇ ਉਹ ਯੂਕਰੇਨ 'ਚ ਮੋਸਟਲੀ ਮੈਡੀਕਲ ਐਜੂਕੇਸ਼ਨ ਵਾਲੇ, ਜਿਨ੍ਹਾਂ ਨੂੰ ਯੂਕਰੇਨ 'ਚੋਂ ਇੰਡੀਅਨ ਗਵਰਨਮੈਂਟ ਨਹੀਂ ਕੱਢ ਪਾਈ, ਔਰ ਯੂਕਰੇਨ ਦੇ ਗੁਰਦੁਆਰੇ ਦੇ ਵਿੱਚ ਆ ਕੇ ਜਿਹੜਾ ਪੋਲੈਂਡ ਦੇ ਔਰ ਦੂਸਰੇ ਉਹਨਾਂ ਨੂੰ ਪਨਾਹ ਮਿਲੀ, ਉਹਨਾਂ ਦੀ ਵੀ ਉਹਨਾਂ ਨੇ ਖਿਦਮਤ ਕੀਤੀ। ਔਰ ਇਹ ਸਾਰੇ ਦੇ ਚੱਲਦਿਆਂ ਅਸੀਂ ਸਮਝਦੇ ਹਾਂ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਟ੍ਰਿਬਿਊਟ ਹੈ ਕਿ ਉਹਦੇ 'ਚ ਦੋਨੋਂ ਹੀ ਮੁਲਕਾਂ ਦੇ, ਇੱਕ ਸ਼ਹਿਰ ਜਿਹਦਾ ਅਸੀਂ ਜ਼ਿਕਰ ਕੀਤਾ ਔਕਸਾਨਾ ਪਵੂਸਕੋ, ਇਹ ਯੂਕਰੇਨ ਦਾ ਸ਼ਹਿਰ ਹੈ, ਦੂਸਰਾ ਜਿਹੜਾ ਮੇਅਰ ਪੋਲਿਸ਼ ਟਾਊਨ 'ਚ ਜਿੱਥੇ ਮੈਡੀਆ ਦੇ ਵਿੱਚ ਪਹਿਲਾ ਕੈਂਪ ਐਸਟੈਬਲਿਸ਼ ਕੀਤਾ ਹੈ, ਪੋਲੈਂਡ ਦੇ ਵਿੱਚ ਹੈ। ਸੋ ਦੋ ਮੁਲਕਾਂ ਦੇ ਇਸ ਲੈਵਲ ਦੀ ਜਿਹੜੀ ਐਪਰੀਸ਼ੀਏਸ਼ਨ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਨਿਊ ਲੌਂਗ ਆਈਲੈਂਡ ਸਿਟੀ,
ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।